ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਰੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲੀਏ ਕਿ ਮੌਸਮ ਫਰੈਜ਼ਨੋ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ, ਜੇਕਰ ਤੁਹਾਨੂੰ ਕੰਮ ਤੇ ਜਾਣ ਦੇ ਲਈ 20 ਮਿੰਟ ਲੱਗਦੇ ਨੇ ਤਾਂ ਉਸ ਤੋਂ ਜ਼ਿਆਦਾ ਸਮਾਂ ਲੈ ਕੇ ਚੱਲੋ, ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ। ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹੁੰਦੇ ਸੀ ਕਿ ਹੱਥ ਨੂੰ ਹੱਥ ਨਹੀਂ ਦੀਂਦਾ ਸੀ, ਠੀਕ ਇਸੇ ਤਰ੍ਹਾਂ ਦਾ ਮੌਸਮ ਅੱਜ ਕੱਲ੍ਹ ਫਰੈਜ਼ਨੋ ਦੇ ਵਿੱਚ ਆ। ਦੁੱਗਣਾ ਟਾਈਮ ਲੱਗ ਰਿਹਾ। ਜੇ ਤੁਹਾਡੀ 15 ਮਿੰਟ ਦੀ ਵਾਟ ਆ ਤਾਂ ਅੱਧੇ ਘੰਟੇ ਤੋਂ ਜ਼ਿਆਦਾ ਦਾ ਟਾਈਮ ਲੱਗ ਰਿਹਾ। ਇਹਤਿਆਤ ਵਰਤੋ, ਸੁਰੱਖਿਆ ਵਰਤੋ ਤੇ ਆਪਣੀ ਤੇ ਦੂਜੇ ਦੀ ਜਾਨ ਨੂੰ ਬਚਾਓ, ਜੋਖਮ ਦੇ ਵਿੱਚ ਨਾ ਪਾਓ। ਅਗਲੀਆਂ ਖਬਰਾਂ ਦੇ ਵੱਲ ਵਧੀਏ ਤੇ ਗੱਲ ਕਰੀਏ ਮਿੰਟੂ ਜੀ ਕਿਸਾਨੀ ਦੀ। ਕੱਲ ਦਿਨ ਭਰ ਦੇ ਵਿੱਚ, ਜਦੋਂ ਇਹ ਸਾਡਾ ਕੱਲ ਸੀ, ਤੁਹਾਡਾ ਤਾਂ ਉਹੀ ਦਿਨ ਸੀਗਾ ਸਾਵਾਂ ਹੀ, ਇਹ ਨਜ਼ਰਾਂ ਲੱਗੀਆਂ ਰਹੀਆਂ ਕਿ ਕੀ ਹਰਿਆਣੇ ਦੇ ਵੱਲ ਜਾਣ ਦਿੱਤਾ ਜਾਂਦਾ, ਦਿੱਲੀ ਵੱਲ ਕੂਚ ਕਰਨ ਦਿੱਤਾ ਜਾਂਦਾ, ਪਰ ਕਹਿੰਦੇ ਕਿ ਕੂਚ ਕਰ ਨਹੀਂ ਦਿੱਤਾ ਗਿਆ, ਉਹਨੂੰ ਰੋਕਿਆ ਗਿਆ, ਡਾਂਗ ਦੇ ਸਿਰ ਤੇ ਜ਼ੋਰ ਤੇ ਰੋਕਿਆ ਗਿਆ ਸਰਕਾਰ ਵੱਲੋਂ, ਜਿਹੜਾ ਕਿ ਅਤੀ ਨਿੰਦਣਯੋਗ ਹੈ। ਦੇਖੋ ਪ੍ਰਵੀਨ ਜੀ, ਚਲੋ ਨਿੰਦਣਯੋਗ ਹੈ, ਉਹ ਤੇ ਹੈ ਜੀ, ਪਰ ਮੈਂ ਪਿਛਲੇ 3-4 ਦਿਨ ਤੋਂ ਇਹ ਲਗਾਤਾਰ ਸਵਾਲ ਚੁੱਕਦਾ ਸੀਗਾ ਕਿ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਉਲੀਕੇ ਗਏ ਆ, ਜਿਸ ਤਰ੍ਹਾਂ ਤਿਆਰੀਆਂ ਨੇ, ਕੀ ਉਹ ਇਜਾਜ਼ਤ ਦੇਣਗੇ? ਤਾਂ ਉਹਨਾਂ ਨੇ ਕੋਈ ਇਜਾਜ਼ਤ ਨਹੀਂ ਦਿੱਤੀ। ਗੱਲਬਾਤ ਦਾ ਸਿਲਸਿਲਾ ਬੇਸ਼ੱਕ ਨਾਲੋਂ ਨਾਲ ਚੱਲਦਾ ਰਿਹਾ। ਜਦੋਂ ਇਜਾਜ਼ਤ ਹੀ ਨਹੀਂ ਦਿੱਤੀ ਤਾਂ ਉੱਥੋਂ ਰੁਖ ਤੇ ਸਾਫ਼ ਸੀ ਕਿ ਉਹਨਾਂ ਨੇ ਨਹੀਂ ਜਾਣ ਦੇਣਾ। ਜੀ ਜੀ, ਇੱਕ ਮਿੰਟ ਦੇਖੋ, ਕਾਮਨ ਸੈਂਸ ਦੀ ਗੱਲ ਹੈ ਨਾ ਪ੍ਰਵੀਨ ਜੀ। ਜੋ ਡਾਇਲੌਗ ਚੱਲ ਰਿਹਾ ਮੇਰਾ ਘਰ, ਹਾਂ ਨਹੀਂ, ਮੇਰਾ ਘਰ ਮੰਨ ਲਓ ਹਾਈਵੇ ਤੋਂ 20 ਗਜ਼ ਦੂਰ ਹੈ ਜੀ, ਤਾਂ ਹਾਈਵੇ ਤੇ ਉਹ ਕਹਿੰਦੇ ਕਿ ਚੜਿਆ ਤਾਂ 44 ਲੱਗੀ ਆ, ਤੂੰ ਪਰਮਿਸ਼ਨ ਲਿਆ, ਅੱਗੇ ਲੰਘ ਜਾ। ਹੁਣ ਪਰਮਿਸ਼ਨ ਮੈਨੂੰ ਸ਼ਹਿਰ ਵਾਲਾ ਦੇ ਨਹੀਂ ਰਿਹਾ, ਹਾਈਵੇ ਤੇ 44 ਲਾ ਕੇ ਖਲੋਤੇ ਨੇ। ਤਾਂ ਸਥਿਤੀ ਤੇ ਬਿਲਕੁਲ ਸਾਫ਼ ਸੀ ਕਿ ਉਹਨਾਂ ਨੇ ਅੱਗੇ ਜਾਣ ਲਈ ਇਹਨਾਂ ਨੂੰ ਇਜਾਜ਼ਤ ਨਹੀਂ ਦੇਣੀ, ਯਾਨੀ ਉਹਨਾਂ ਦਾ ਮਨਸੂਬਾ ਸਾਫ਼ ਸੀ। ਤੇ ਉਹਦੇ ਕਾਰਨ ਮੈਂ ਤੁਹਾਨੂੰ ਆਪਣੇ ਜੋ ਮੇਰੀ ਤੁੱਛ ਬੁੱਧੀ ਉਹਦੇ ਅਨੁਸਾਰ ਦੱਸੇ ਸੀਗੇ। ਤਾਂ ਸਭ ਤੋਂ ਵੱਡਾ ਕਾਰਨ ਸੀਗਾ ਕਿ ਸੰਸਦ ਦਾ ਇਸ ਵੇਲੇ ਸਰਦ ਰੁੱਤ ਦਾ ਸੈਸ਼ਨ ਚੱਲਦਾ ਹੈ। ਉਹ ਕੋਈ ਵੀ ਇਸ ਤਰ੍ਹਾਂ ਦਾ ਬਖੇੜਾ ਆਪਦੇ ਗੱਲ ਨਹੀਂ ਪਾਉਣਗੇ ਜਿਹਦੇ ਨਾਲ ਮੁੜ ਕੇ ਕੌਮਾਂਤਰੀ ਪੱਧਰ ਤੇ ਚਰਚਾ ਹੋ ਜਾਵੇ। ਉਹ ਇਸ ਵਾਸਤੇ ਇਹ ਸਾਫ਼ ਸੀ। ਹੁਣ ਫਿਰ ਗੱਲ ਇਹ ਆ ਕਿ ਜਦੋਂ ਇਹ ਸਾਫ਼ ਸੀ ਤਾਂ ਤੁਸੀਂ ਅੱਜ ਫਿਰ ਕਿਸਾਨਾਂ ਦੇ ਮੋਹਰ ਕਿਉਂ ਕਟਾਏ? ਫਿਰ ਗੱਲ ਉੱਥੇ ਆ ਜਾਏਗੀ ਸਾਹਿਬ। ਮੈਂ ਉਸ ਟਾਈਮ ਫਰਵਰੀ 'ਚ ਵੀ ਕਿਹਾ ਸੀਗਾ ਤੁਹਾਨੂੰ, ਉਦੋਂ ਵੀ ਸ਼ਾਇਦ ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਨਹੀਂ ਹੋਣਗੇ, ਪਰ ਉਸ ਤੋਂ ਬਾਅਦ ਕੀ ਹੋਇਆ ਸੀਗਾ? 1-2 ਵਾਰ ਹੱਲੇ ਤੋਂ ਬਾਅਦ ਕੀ ਹੋਇਆ ਸੀ ਕਿ ਮੁੰਡਾ ਮਰ ਗਿਆ। ਤਾਂ ਫਿਰ ਕਿੰਨੇ ਮਹੀਨੇ ਉੱਥੇ ਬੈਠਣਾ ਪਿਆ ਸੀਗਾ ਨਾ ਸਾਹਿਬ। ਤਾਂ ਅੱਜ ਜਦੋਂ ਇਹ ਪਤਾ ਸੀਗਾ, ਫਿਰ ਕਿਉਂ ਹੱਲਾ ਬੋਲਿਆ ਗਿਆ ਕਿ ਅਸੀਂ ਬੈਰੀਕੇਡ ਪੱਟਾਂਗੇ ਜਾਂ ਅਸੀਂ ਅੱਗੇ ਵਧਾਂਗੇ? ਤਾਂ ਮੁੜ ਕੇ ਇਹ ਬਲ ਪ੍ਰਯੋਗ ਹੋਇਆ ਜੀ, ਬਲ ਪ੍ਰਯੋਗ ਹੋਇਆ। ਕਈ ਕਿਸਾਨ ਜ਼ਖਮੀ ਹੋਏ ਨੇ। ਹੁਣ ਦੇਖੋ, ਕਿਸਾਨ ਦੇ ਕੋਲ ਕਿਹੜਾ ਕੋਈ ਅੱਗੋਂ ਕੋਈ ਯੁੱਧ ਸਮੱਗਰੀ ਤੋਂ ਲੈ ਕੇ ਨਹੀਂ ਚੱਲਿਆ ਨਾਲ, ਕਿ ਸਾਜੋ ਸਮਾਨ ਹੈ ਉਹਦੇ ਕੋਲ, ਉਹ ਬਰੋਬਰ ਮਤਲਬ ਕਿ ਉਹਦੇ ਕੋਲ ਸੇਫਟੀ ਗਾਰਡ ਬਹੁਤ ਤਗੜੇ ਆ ਜੀ, ਉਹਦੇ ਕੋਲ ਆਪ ਅਟੈਕ ਕਰਨ ਵਾਸਤੇ ਬਹੁਤ ਹੈ। ਉਹ ਜਦੋਂ ਹੁਣ ਇਸ ਤਰ੍ਹਾਂ ਦੇ ਉਹਨਾਂ ਨੇ ਤੇ ਅੱਜ ਮੇਰੇ ਖਿਆਲ ਦੇ ਨਾਲ ਪੇਪਰ ਸਪਰੇ ਕੀਤੀ ਆ, ਅਥਰੂ ਗੈਸ ਛੱਡੇ ਆ।
ਤੋ ਇਸ ਕਰਕੇ ਇਹ ਮੇਰੇ ਖਿਆਲ ਦੇ ਨਾਲ ਕਿਸਾਨ ਆਗੂਆਂ ਨੂੰ ਸੋਚ ਲੈਣਾ ਚਾਹੀਦਾ ਸੀਗਾ ਪ੍ਰਵੀਨ ਜੀ ਕਿ ਇਹ ਠੀਕ ਆ ਕਿ ਤੁਹਾਡਾ ਅੰਦੋਲਨ ਬਿਲਕੁਲ ਗ੍ਰਾਫ ਦੇ ਤੌਰ ਤੇ ਕਹਿ ਲਓ ਕਿ ਥੱਲੇ ਆ ਗਿਆ ਸੀਗਾ, ਤੁਸੀਂ ਉਹਨੂੰ ਪੀਕ ਤੇ ਚੁੱਕਣ ਵਾਸਤੇ ਮਰਨ ਵਰਤ ਸ਼ੁਰੂ ਕਰਵਾਇਆ, ਗੱਲ ਨਹੀਂ ਬਣੀ। ਤਾਂ ਉਸ ਤੋਂ ਬਾਅਦ ਹੁਣ ਇਹੋ ਹੀ ਸੀਗਾ ਕਿ ਦਿੱਲੀ ਨੂੰ ਜਾਓ, ਤਾਂ ਦਿੱਲੀ ਨੂੰ ਜਾ ਕੇ ਉੱਥੇ ਕੀ ਕਰਨਾ ਹੈ ਉਹਦਾ ਤੇ ਕੋਈ ਹਜੇ ਤੱਕ ਠੋਸ ਰੂਪ ਚ ਆਪਣੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ। ਮੰਗਾਂ ਜ਼ਰੂਰ ਨੇ ਕਿ ਕਿਹੜੀਆਂ ਮੰਗਾਂ ਤੇ ਇਹ ਅੰਦੋਲਨ ਕੀਤਾ ਜਾ ਰਿਹਾ। ਹੁਣ ਫਿਰ ਉਹੀ ਗੱਲ ਸਰਵਣ ਸਿੰਘ ਪੰਧੇਰ ਨੇ ਹੁਣੇ ਇੱਕ ਸ਼ਾਇਦ ਲਾ ਲਈਏ ਕਿ ਘੰਟਾ 2 ਘੰਟੇ ਪਹਿਲਾਂ ਦੀ ਗੱਲ ਹੋਣੀ ਆ, ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਕੱਲ ਤੱਕ ਹੁਣ ਗੱਲਬਾਤ ਦਾ ਸੱਦਾ ਜਿਹੜਾ ਉਹ ਇੰਤਜ਼ਾਰ ਕਰਾਂਗੇ, ਫਿਰ ਅਸੀਂ ਜਾਵਾਂਗੇ, ਅਸੀਂ ਅੱਗੇ ਜਾਵਾਂਗੇ। ਮਤਲਬ ਕਿ ਕੱਲ ਨੂੰ ਫਿਰ ਗੱਲਬਾਤ ਵਾਸਤੇ ਉਡੀਕਿਆ ਜਾਏਗਾ। ਬਈ ਜਦੋਂ ਹੁਣ ਗੱਲਬਾਤ ਉਹ ਕਰਦੇ ਨਹੀਂ, ਗੱਲਬਾਤ ਨਾ ਕਰਨ ਦਾ ਵੀ ਮੈਨੂੰ ਇੱਕ ਕਾਰਨ ਨਜ਼ਰ ਆਉਂਦਾ ਹੈ। ਜੀ ਕਾਰਨ ਇਹ ਨਜ਼ਰ ਆਉਂਦਾ ਪ੍ਰਵੀਨ ਜੀ, ਦੇਖੋ ਇਹਨੂੰ ਥੋੜਾ ਜਿਹਾ ਨਾ ਹੋਰ ਮਤਲਬ ਕਿ ਤੁਸੀਂ ਛਾਨਣਾ ਲਾਉਣਾ ਚਾਹੋ ਤਾਂ ਲਾ ਸਕਦੇ ਹੋ। ਮੇਰਾ ਆਪਣਾ ਮੰਨਣਾ ਕੋਈ ਇਹ ਨਹੀਂ ਹੈ ਕਿ ਦੁਨੀਆ ਦਾ ਅੰਤਮ ਸੱਚ ਹੈ। ਮੈਨੂੰ ਇਉਂ ਲੱਗਦਾ ਕਿ ਕੇਂਦਰ ਇਹਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਕਿਉਂਕਿ ਇਹਨਾਂ ਦੇ ਮੁੱਦੇ ਦੇਸ਼ ਵਿਆਪੀ ਨੇ, ਪਰ ਸੰਗਠਨਾਤਮਕ ਤੌਰ ਤੇ ਇਹਨਾਂ ਦੀ ਜਿਹੜੀ ਤਾਕਤ ਹੈ ਉਹ ਕੋਈ ਬਹੁਤੀ ਵੱਡੀ ਤਾਕਤ ਨਹੀਂ ਹੈ। ਕਿਉਂਕਿ ਪੰਜਾਬ ਦੀਆਂ ਯੂਨੀਅਨਾਂ ਹੀ ਅੱਧੀਆਂ ਨਾਲ ਨਹੀਂ ਹੈ। ਤੁਸੀਂ ਸੋਚ ਕੇ ਦੇਖੋ ਨਾ, ਇਹ ਗੱਲ ਤਾਂ ਤੁਹਾਨੂੰ ਪਤਾ ਹੀ ਆ, ਆਪਾਂ ਨੂੰ ਵੀ ਪਤਾ ਹੀ ਆ ਕਿ ਇਧਰੋਂ 2 ਆਗੂ ਹੀ ਅੱਗੇ ਲੱਗੇ, ਕੁਛ ਮਤਲਬ ਕਿ ਛੋਟੀਆਂ ਯੂਨੀਅਨਾਂ ਹੋਰ ਲਾ ਲਓ ਨਾਲ। 2 ਮੇਨ ਚਿਹਰੇ ਸੀਗੇ, ਪੰਧੇਰ ਸਾਹਿਬ ਤੇ ਨਾਲ ਡੱਲੇਵਾਲ ਸਾਹਿਬ, ਫਿਰ ਅਭਿਮਨਿਊ ਕੁਹਾੜ ਆ ਗਿਆ, ਮਨਜੀਤ ਸਿੰਘ ਰਾਏ ਆ ਗਏ, ਜਾਂ ਕੋਈ ਹੋਰ ਲਾ ਲਓ, ਪਰ ਸਮੁੱਚੀਆਂ ਜਥੇਬੰਦੀਆਂ ਨਹੀਂ ਹੈ, ਹਾਲੇ ਤੱਕ ਵੀ ਨਾਲ ਨਹੀਂ ਹੈ। ਪਰ ਮੰਗਾਂ ਜਿਹੜੀਆਂ ਉਹ ਦੇਸ਼ ਵਿਆਪੀ ਨੇ, ਦੇਸ਼ ਪੱਧਰ ਦੀਆਂ। ਸੋ ਇਸ ਕਰਕੇ ਮੈਨੂੰ ਇਉਂ ਲੱਗਦਾ ਕਿ ਕੇਂਦਰ ਲੁੱਚ ਗੜੁੱਚੀਆਂ ਤਾਂ ਹੀ ਕਰ ਕਿ ਇਹਨਾਂ ਨੂੰ ਅਸੀਂ ਕੋਈ ਕਿਸੇ ਕਿਸਮ ਦਾ ਕ੍ਰੈਡਿਟ ਕਿਉਂ ਦਈਏ, ਕਿਉਂ ਮਾਈਲੇਜ ਦਈਏ। ਸੋ ਇਸ ਕਰਕੇ ਉਹ ਨਾ ਤਾਂ ਗੱਲਬਾਤ ਜ਼ਰੂਰ ਬਾਰ-ਬਾਰ ਕਹਿ ਦਿੰਦੇ ਹੋਣਗੇ ਉਹਨਾਂ ਦੇ ਲੀਡਰ, ਅੱਜ ਵੀ ਸ਼ਾਇਦ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੇ ਮੁੱਦਾ ਚੁੱਕਿਆ ਇੱਕ ਤਾਂ ਸਦਨ ਦੇ ਬਾਹਰ, ਹਾਂਜੀ ਚੁੱਕਿਆ ਕਿ ਬਈ ਕਿਸਾਨਾਂ ਨੂੰ ਕਿਉਂ ਕੁੱਟਿਆ ਜਾ ਰਿਹਾ। ਤੇ ਦੂਸਰੇ ਪਾਸੇ ਇੱਕ ਭਾਜਪਾ ਦੇ ਵੀ ਨੇਤਾ ਸ਼ਾਇਦ ਮੰਤਰੀ ਬੋਲ ਰਹੇ ਸਨ ਕਿ ਕਿਸਾਨਾਂ ਨਾਲ ਅਸੀਂ ਗੱਲਬਾਤ ਜਾਰੀ ਰੱਖਣ ਲਈ ਦਰਵਾਜ਼ੇ ਖੋਲੇ ਨੇ। ਤਾਂ ਉਹ ਉਤਲੀਆਂ ਗੱਲਾਂ ਨੇ, ਉਹ ਉਤਲੇ ਮਨੋਂ ਤੈਨੂੰ ਕਹਿ ਛੱਡਦੇ ਪਰ ਦਿਲੋਂ ਭੁਲਾਇਆ ਨਾ। ਤਾਂ ਉਤਲੇ ਮਨੋਂ ਕਈ ਵਾਰ ਕਹਿ ਦਿੱਤਾ ਜਾਂਦਾ ਕਿ ਨਹੀਂ ਮੈਂ ਨਹੀਂ ਯਾਦ ਕਰਦਾ, ਪਰ ਦਿਲੋਂ ਥੋੜੀ ਭੁਲਾਇਆ ਹੁੰਦਾ ਕਿਸੇ ਨੇ। ਤਾਂ ਗੱਲ ਦਿਲੋਂ ਕੁਝ ਹੋਰ ਹੁੰਦੀ ਹੈ, ਤਾਂ ਦਿਲੋਂ ਮੈਨੂੰ ਇਉਂ ਲੱਗਦਾ ਕਿ ਉਹ ਗੱਲ ਕਰਨਾ ਹੀ ਨਹੀਂ ਚਾਹੁੰਦੇ। ਸੋ ਇਸ ਕਰਕੇ ਸਰਵਣ ਸਿੰਘ ਪੰਧੇਰ ਵਾਸਤੇ ਇੱਕ ਵਾਰੀ ਫੇਰ ਇਮਤਿਹਾਨ ਹੈ ਜੀ। ਉਧਰੋਂ ਮਰਨ ਵਰਤ ਜਾਰੀ ਆ, ਉਧਰੋਂ ਹੁਣ ਇਸ ਤਰ੍ਹਾਂ ਦਾ ਪ੍ਰੋਗਰਾਮ ਦਿੱਤਾ ਜਾ ਚੁੱਕਾ ਕਿ ਜਿਹਦੇ ਤੋਂ ਛੇਤੀ ਕੀਤੇ ਤੁਸੀਂ ਪਿਛਾਂ ਵੀ ਨਹੀਂ ਹਟਣਾ। ਜਿਹੜੇ ਬੰਦੇ ਇਹਨਾਂ ਦੇ ਕਹਿ ਲੋ ਕਿ ਫਰਵਰੀ ਚ ਬਹੁਤ ਜ਼ਿਆਦਾ ਅੱਗੇ ਲੱਗ ਕੇ ਲੜਨ ਵਾਲੇ ਸੀਗੇ, ਮਾਫ ਕਰਨਾ, ਉਹ ਵੀ ਹੁਣ ਸਾਨੂੰ ਕਈ ਵਾਰ ਮੈਸੇਜ ਭੇਜ ਕੇ ਕਹਿੰਦੇ ਆ ਕਿ ਭਾਈ ਇਹਨਾਂ ਨੂੰ ਮਾੜਾ ਜਿਹਾ ਕਹੋ ਯਾਰ, ਇਹ ਫੈਸਲੇ ਕਿਸ ਤਰ੍ਹਾਂ ਦੇ ਲੈ ਰਹੇ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਦੱਸੋ? ਅਸੀਂ ਥੋੜੀ ਨਾ ਕਿਸੇ ਨੂੰ ਕੋਈ ਪੇਪਰ ਤੇ ਲਿਖ ਕੇ ਦੇ ਸਕਦੇ ਕਿ ਤੁਹਾਡੇ ਸੰਘਰਸ਼ ਦੀ ਰੂਪਰੇਖਾ ਕੀ ਹੋ ਸਕਦੀ ਹੈ। ਤਾਂ ਇਹਨਾਂ ਨੂੰ ਆਪਣੀਆਂ ਚੀਜ਼ਾਂ ਤੇ ਖੁਦ ਵਿਚਾਰ ਕਰਨ ਦਾ, ਅਮਲ ਕਰਨ ਦਾ ਜਾਂ ਲਾਗੂ ਕਰਨ ਦਾ ਬਈ ਅਧਿਕਾਰ ਹੈ, ਸੋ ਕਰ ਰਹੇ ਨੇ। ਪਰ ਮੇਰੇ ਖਿਆਲ ਦੇ ਨਾਲ ਇਹ ਸਾਫ਼ ਸੀਗਾ, ਸਪਸ਼ਟ ਸੀਗਾ। ਮੈਂ ਤੁਹਾਨੂੰ ਕਈ ਦਿਨ ਪਹਿਲਾਂ ਦਾ ਕਹਿ ਰਿਹਾ ਸੀਗਾ ਕਿ ਦੁਬਿਧਾ ਇਸ ਗੱਲ ਦੀ ਆ, ਸ਼ਸ਼ੋਪੰਜ ਇਸ ਗੱਲ ਦਾ ਕਿ ਇਹ ਇਜਾਜ਼ਤ ਨਹੀਂ ਦੇ ਰਹੇ। ਤੇ ਇਹਦਾ ਮਤਲਬ ਇਜਾਜ਼ਤ ਨਹੀਂ ਦੇਣ ਦਾ ਭਾਵ ਸਿੱਧਾ ਸੰਦੇਸ਼ ਸਿੱਧਾ ਕਿ ਜੇ ਤੁਹਾਨੂੰ ਮਤਲਬ ਕਿ ਇੱਧਰ ਆਉਣਾ ਪਿਆ ਤਾਂ ਫਿਰ ਅਸੀਂ ਇਜਾਜ਼ਤ ਨਹੀਂ ਦੇਵਾਂਗੇ, ਜੇ ਤੁਸੀਂ ਆਓਗੇ ਤੇ ਫਿਰ ਅਸੀਂ ਛੁਲਕਾਂਗੇ। ਉਹੀ ਕਹਿਤਾ ਇਹਨਾਂ ਨੇ। ਜੀ ਬਿਲਕੁਲ ਨਹੀਂ, ਦੇਖੋ ਅੰਦੋਲਨ ਦੀ ਸ਼ਕਤੀ ਤਾਂ ਮਿੰਟੂ ਜੀ ਇਹ ਤਾਂ ਸੱਚ ਆ। ਚਲੋ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਕੌੜਾ ਜਾਂ ਇਹ ਗੱਲ ਨਹੀਂ ਕਰਨੀ ਚਾਹੀਦੀ, ਆਪਾਂ ਨੂੰ ਸੈਂਟੀਮੈਂਟ ਲੋਕ ਵੇਖ ਲੈਂਦੇ ਇੱਕ ਦੂਜੇ ਤੇ, ਪਰ ਇਹ ਸੱਚ ਆ ਕਿ ਕਿਸਾਨ ਸ਼ਕਤੀ ਜਿਹੜੀ ਹੈ ਨਾ ਉਹ ਪਹਿਲਾਂ ਵਾਲੀ ਨਹੀਂ ਰਹੀ। ਉਹ ਜਥੇਬੰਦੀਆਂ ਵਾਲੀ ਗੱਲ ਤੁਹਾਡੀ ਸੱਚੀ ਆ, ਜਾਂ ਇਸ ਅੰਦੋਲਨ ਦੀ ਵੀ ਜਿਹੜਾ ਇਸ ਟਾਈਮ ਸ਼ੰਭੂ ਤੇ ਆ। ਸੋ ਰਣਨੀਤੀ ਇਹਨਾਂ ਨੂੰ ਦੁਬਾਰਾ ਤੋਂ ਦੇਖ ਲੈਣੀ ਚਾਹੀਦੀ ਹੈ ਕਿ ਹੁਣ ਕਿਹੋ ਜਿਹੀ ਹੋਵੇ ਤਾਂ ਜੋ ਪ੍ਰਭਾਵੀ ਜਿਹੜੀ ਗੱਲਬਾਤ ਆਪਣੀ ਰੱਖੀ ਜਾ ਸਕੇ। ਬਿਲਕੁਲ ਰਣਨੀਤੀ ਅਹਿਮ ਹੁੰਦੀ ਹੈ ਨਾ, ਰਣਨੀਤੀ ਅਹਿਮ ਹੈ ਜੀ। ਹੋਰ ਹਾਂਜੀ ਬਿਲਕੁਲ, ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਕਰਨ ਨਾਲ, ਸਪੀਚਾਂ ਕਰਨ ਨਾਲ ਤਾਂ ਇਹਨਾਂ ਲੀਡਰਸ਼ਿਪ ਇਕੱਲੀ ਹੁੰਦੀ। ਲੀਡਰਸ਼ਿਪ ਦਾ ਤਾਂ ਇਹੀ ਹੁੰਦਾ ਵੀ ਚੱਲਦੇ ਸੰਘਰਸ਼ਾਂ ਦੇ ਵਿੱਚ ਉਹ ਕਿਹੋ ਜਿਹੇ ਰੁਖ ਨੇ ਉਹਨਾਂ ਦੇ। ਠੀਕ ਕਿਹਾ ਤੁਸੀਂ ਕਿ ਅਸਲੀ ਲੀਡਰ ਦੀ ਪਛਾਣ ਤੇ ਉਹੀ ਹੈ, ਇਹੀ ਹੈ ਨਾ ਤੁਹਾਡੀ ਜਿਹੜੀ ਫੈਸਲੇ ਕੀ ਨੇ, ਰਣਨੀਤੀ ਕੀ ਹੈ ਜੀ। ਸੀ ਤਾਂ ਮਿੰਟੂ ਜੀ MLA MP ਵੀ ਲੀਡਰ, ਪਰ ਹੌਲੀ ਹੌਲੀ ਇਹ ਸਿਆਸਤਦਾਨ ਆਪਾਂ ਇਹਨਾਂ ਨੂੰ ਕਹਿਣ ਲੱਗ ਪਏ। ਪਹਿਲਾਂ ਤਾਂ ਲੀਡਰ ਹੀ ਹੁੰਦੇ ਸੀਗੇ ਵੀ।
ਜੀ ਜੀ। ਹਾਂ, ਅਗਲੀਆਂ ਖਬਰ ਦੇ ਵੱਲ ਵਧ ਕੇ ਅਕਾਲੀ ਲੀਡਰਾਂ ਨੇ ਸਰਕਾਰ ਦੀ ਜਿਹੜੀ ਜਾਂਚ ਹੈ ਮਿੰਟੂ ਜੀ ਉਹ ਰੱਦ ਕੀਤੀ ਹੈ ਜੀ। ਹਾਂ ਜੀ, ਦੇਖੋ ਇਹਨਾਂ ਨੂੰ ਹੱਕ ਹੈ ਬਿਲਕੁਲ ਰੱਦ ਕਰਨ ਦਾ ਬਾਈ ਜੀ। ਪ੍ਰਵੀਨ ਜੀ। ਕੋਈ ਵੀ ਤਨਜ਼ੀਮ ਆਪਣੇ ਲੀਡਰ ਤੇ ਹੋਏ ਹਮਲੇ ਦੀ ਜਾਂਚ ਨੂੰ ਰੱਦ ਕਰ ਸਕਦੀ ਹੈ, ਪਰ ਜਾਂਚ ਨੂੰ ਉਹ ਰੋਕ ਨਹੀਂ ਸਕਦੀ। ਇਹ ਤਾਂ ਸਾਫ਼ ਹੈ ਨਾ। ਹਾਂਜੀ। ਕਿਉਂਕਿ ਦੇਖੋ ਹੁਣ ਗੱਲ ਇਹ ਹੈ ਕਿ ਜਦੋਂ ਪਰਚਾ ਦਰਜ ਹੋ ਗਿਆ, FIR ਦਰਜ ਹੋ ਗਈ, ਨਰੈਣ ਸਿੰਘ ਚੌੜਾ ਉਹਦਾ ਥੋੜੀ ਨਾ ਰੱਖ ਸਕਦੇ ਆ। ਜੇ ਪਰਚਾ ਦਰਜ ਹੈ ਤੇ ਤਦ ਹੀ ਹੈ ਨਾ। ਉੱਤੇ ਬਾਅਦ ਫਿਰ ਹੁਣ FIR ਹੋਏਗੀ। ਦੇਖੋ ਇਹਨਾਂ ਦੇ ਕਹਿਣ ਦਾ ਮਤਲਬ ਇਹੋ ਆ ਕਿ ਜੋ ਜਾਂਚ ਪੜਤਾਲ ਚੱਲ ਰਹੀ ਹੈ ਅਸੀਂ ਉਹਦੇ ਨਾਲ ਅਸਹਿਮਤ ਹਾਂ, ਤੇ ਨਾਲ ਇਹਨਾਂ ਦੀ ਲੀਡਰਸ਼ਿਪ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਰਾਜਪਾਲ ਕੋਲ ਜਾਵਾਂਗੇ। ਮਤਲਬ ਇਹ ਹੈ ਕਿ ਸ਼ਾਇਦ ਕੇਂਦਰੀ ਕਿਸੇ ਏਜੰਸੀ ਤੋਂ ਇਹ ਜਾਂਚ ਮੰਗ ਰਹੇ ਹੋਣ। ਇਹਦਾ ਮਤਲਬ ਹੈ ਕਿ ਸਰਕਾਰ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਕਿ ਸ਼ਾਇਦ ਸਰਕਾਰ ਜਿਹੜੀ ਆ ਉਹ ਵੀ ਇਸੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਰਹੀ ਹੋਵੇ। ਤਾਂ ਮਤਲਬ ਇਹ ਬੇਸ਼ੱਕ ਇਹਨਾਂ ਦਾ ਆਪਣਾ ਨਜ਼ਰੀਆ ਹੈ, ਪਰ ਮੇਰਾ ਇੱਕ ਪਾਸੇ ਤੋਂ ਮੰਨਣਾ ਇਹ ਵੀ ਆ ਪ੍ਰਵੀਨ ਜੀ ਕਿ ਸਰਕਾਰ ਨੂੰ, ਹੁਣ ਜੇ ਮੈਂ ਗਲਤ ਹਾਂ ਤਾਂ ਤੁਸੀਂ ਮੈਨੂੰ ਕਰੈਕਟ ਕਰ ਦੇਣਾ, ਮੇਰਾ ਤੇ ਇਹ ਮੰਨਣਾ ਕਿ ਇਹਨਾਂ ਨੇ ਹੁਣ ਤੱਕ SIT ਵੀ ਨਹੀਂ ਬਿਠਾਈ। ਮੈਂ ਤਾਂ ਕੋਈ ਸੁਣਿਆ ਨਹੀਂ ਹੈ ਜੀ ਕਿਤੇ, ਅੱਜ ਵੀ ਖਬਰਾਂ ਪੜ੍ਹੀਆਂ ਨੇ ਮੈਂ ਜੀ ਕਿ ਤੁਸੀਂ ਐਡੀ ਵੱਡੀ ਕੋਈ ਗੱਲ ਹੋਈ ਆ, ਕੋਈ SIT ਤਾਂ ਗਠਨ ਤੇ ਕਰੋ ਨਾ। FIR ਹੋ ਜਾਣੀ ਪ੍ਰਵੀਨ ਜੀ ਇੱਕ ਵੱਖਰਾ ਵਿਸ਼ਾ ਹੁੰਦਾ ਹੈ, ਇੰਟਰੋਗੇਸ਼ਨ ਚੱਲ ਰਹੀ ਹੈ ਕਿਸੇ ਦੀ, ਇੱਕ ਵੱਖਰਾ ਵਿਸ਼ਾ ਹੁੰਦਾ ਹੈ। ਉਹ ਤਾਂ ਵੱਡੀ ਘਟਨਾ ਦੀ ਹੋਣੀ ਜੀ ਦਰਜ FIR। ਹਾਂਜੀ, ਉਹ ਕਿਸੇ ਵੱਡੀ ਘਟਨਾ ਦੀ FIR ਦਰਜ ਤਾਂ ਹੋਣੀ, ਉਹ ਤਾਂ ਤੈਅ ਹੀ ਹੁੰਦਾ। ਬਿਲਕੁਲ ਬਿਲਕੁਲ, ਉਹ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਘਟਨਾ ਦੀ FIR ਤਾਂ ਹੋਣੀ ਆ, ਗ੍ਰਿਫਤਾਰੀ ਹੋ ਗਈ। ਪਰ ਮਤਲਬ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਬੈਂਦੀ ਆ ਨਾ ਕਿ ਬਈ ਇਹ ਕਿਉਂ ਹੋਇਆ, ਕਦੋਂ ਹੋਇਆ, ਜਾਂ ਕੁਝ ਹੋਰ ਜਿਹੜੇ ਕੌਣ ਹੁੰਦੇ ਆ ਉਹਨਾਂ ਨੂੰ ਖੰਗਾਲਣ ਦਾ ਯਤਨ ਕੀਤਾ ਜਾਂਦਾ ਹੈ। ਤਾਂ ਸਰਕਾਰ ਇਹ ਕੀ ਕਰ ਰਹੀ ਹੈ ਮੈਨੂੰ ਸਮਝ ਨਹੀਂ ਆ ਰਹੀ। ਪਰ ਅਕਾਲੀਆਂ ਨੂੰ ਚਾਹੀਦਾ ਕਿ ਜੇ ਤੁਸੀਂ ਬਈ ਸੰਤੁਸ਼ਟ ਨਹੀਂ ਤਾਂ ਫਿਰ ਹਾਈ ਕੋਰਟ ਦੇ ਵਿੱਚ ਜਾਓ। ਰਾਜਪਾਲ ਕੋਲ ਜਾਣ ਦਾ ਮਤਲਬ ਤੇ ਹੈ ਕਿ ਤੁਸੀਂ ਕੇਂਦਰੀ ਏਜੰਸੀ ਨੂੰ ਇਨਵੋਲਵ ਕਰਨਾ ਚਾਹੁੰਦੇ ਹੋ। ਜੇ ਹਾਈ ਕੋਰਟ ਕੋਲ ਜਾਓਗੇ ਤਾਂ ਹਾਈ ਕੋਰਟ ਤਾਂ ਸ਼ਾਇਦ ਇਹਨਾਂ ਨੂੰ ਡਾਇਰੈਕਸ਼ਨ ਕਰ ਦੇਗਾ ਸ਼ੁਰੂ ਚ ਕਿ ਭਾਈ ਤੁਸੀਂ ਕੋਈ SIT ਦਾ ਗਠਨ ਕਰੋ। ਤਾਂ ਉਹਦੇ ਚ ਆਫੀਸਰ ਵੀ ਕਈ ਵਾਰ ਪੈਨਲ ਮੰਗ ਲੈਂਦਾ ਹੁੰਦਾ ਕੋਰਟ ਕਿ ਆਹ ਪੈਨਲ ਦੇ ਦਿਓ, ਅਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰਕੇ SIT ਬਣਾ ਦੇਵਾਂਗੇ। ਤਾਂ ਖੈਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਅੱਜ ਧਾਮੀ ਸਾਹਿਬ ਦੀ ਗਿਆਨੀ ਰਘਵੀਰ ਸਿੰਘ ਹੋਰਾਂ ਨਾਲ ਵੀ ਮੁਲਾਕਾਤ ਹੋਈ, ਉਸ ਤੋਂ ਬਾਅਦ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਕੋਰ ਕਮੇਟੀ ਦੀ। ਤੇ ਇੱਕ ਗੱਲ ਹੋਰ ਪ੍ਰਵੀਨ ਜੀ, ਇਸ ਦਰਮਿਆਨ ਇੱਕ ਵੱਡੀ ਖਬਰ ਵੀ ਕਹਿ ਸਕਦੇ ਹਾਂ ਆਪਾਂ, ਉਹ ਇਹ ਆ ਗਈ ਆ ਕਿ ਅਕਾਲੀ ਦਲ ਬਾਦਲ ਨੇ ਆ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਆ ਰਹੀਆਂ ਹੈ, ਇਹਨਾਂ ਨੂੰ ਲੜਨ ਦਾ ਨਿਰਣਾ ਕੀਤਾ ਹੈ। ਇਹ ਆਪਣੇ ਆਪ ਦੇ ਵਿੱਚ ਕਾਫੀ ਦਿਲਚਸਪ ਹੋ ਜਾਂਦਾ ਹੈ ਪ੍ਰਵੀਨ ਜੀ, ਕਾਫੀ ਦਿਲਚਸਪ ਆ ਜੇ ਇਸ ਨੂੰ ਦੇਖੀਏ ਆਪਾਂ। ਕਿ ਗੱਲ ਇਹ ਆ ਕਿ ਇਹਨਾਂ ਨੇ ਜ਼ਿਮਨੀ ਚੋਣ ਤੇ ਛੱਡ ਦਿੱਤੀ ਸੀਗੀ, ਹੁਣ ਜਦੋਂ ਬਿਲਕੁਲ ਜਿੱਦਾਂ ਕਹਿ ਲਓ ਕਿ ਵਿੱਚ ਮੰਝਧਾਰ ਦੇ ਹੈ ਪਾਰਟੀ ਦੀ ਬੇੜੀ, ਤਦ ਇਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਕਿ ਅਸੀਂ ਸਥਾਨਕ ਸਰਕਾਰਾਂ ਦੇ ਇਲੈਕਸ਼ਨ 'ਚ ਜਾਵਾਂਗੇ। ਕੀ ਇਹਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਸੋਚ ਹੈ ਕਿ ਸਾਨੂੰ ਹਮਦਰਦੀ ਮਿਲ ਸਕਦੀ ਹੈ, ਤਾਂ ਅਸੀਂ ਉਸ ਹਮਦਰਦੀ ਨੂੰ ਬਈ ਛੇਤੀ ਦੇਣੇ ਆ, ਬਟੋਰ ਲਈਏ। ਸੋ ਇਹ ਚੀਜ਼ਾਂ ਹੁਣ ਪਤਾ ਲੱਗਣਗੀਆਂ ਜਦੋਂ ਇਲੈਕਸ਼ਨ 'ਚ ਕੁੱਦਣਗੇ, ਪਰ ਇਹ ਵੀ ਇੱਕ ਫੈਸਲਾ ਵੱਡਾ ਲਿਆ। ਬਾਕੀ ਮੈਂ ਜਿਵੇਂ ਕਿਹਾ ਕਿ ਇਹਨਾਂ ਦਾ ਹੱਕ ਹੈ ਜੀ, ਇਹ ਕਿਸੇ ਵੀ ਜਾਂਚ ਨੂੰ ਪ੍ਰਵਾਨ ਕਰਦੇ ਜਾਂ ਰੱਦ ਕਰਦੇ, ਉਹ ਇਹਨਾਂ ਤੇ ਮੁਨਸਰ ਆ। ਪਰ ਮੇਰੇ ਖਿਆਲ ਦੇ ਨਾਲ ਇਹ ਖਬਰ ਜਿਹੜੀ ਹੈ ਉਹ ਕਾਫੀ ਅਹਿਮ, ਕਾਫੀ ਵੱਡੀ ਬਣ ਜਾਂਦੀ ਹੈ ਕਿ ਇਹਨਾਂ ਨੇ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਲੜਨ ਦਾ ਜਿਹੜਾ ਉਹ ਫੈਸਲਾ ਲਿਆ। ਨਹੀਂ ਦੇਖੋ, ਇਹ ਵੀ ਹੋ ਸਕਦਾ ਨਾ ਮਿੰਟੂ ਜੀ ਕਿ ਜਿਹੜਾ ਜ਼ਿਮਨੀ ਚੋਣਾਂ ਤੋਂ ਜਿਹੜੀ ਦੂਰੀ ਬਣਾਈ ਸੀ ਤੇ ਲੋਕ ਕਹਿੰਦੇ ਸੀ ਵੀ ਇਹ ਮੈਦਾਨ ਨਹੀਂ ਛੱਡਣਾ ਚਾਹੀਦਾ ਸੀ ਅਕਾਲੀ ਦਲ ਤਾਂ ਮੈਦਾਨਾਂ ਦੇ ਵਿੱਚ ਜੂਝਦਾ ਰਿਹਾ, ਉਸ ਨੂੰ ਵੀ ਪਾਰਟੀ ਸੋਚਦੀ ਹੋਣੀ ਨਾ ਵੀ ਉਹ ਚੀਜ਼ ਨੇ ਆਪਾਂ ਨੂੰ ਬੈਕਫਾਇਰ ਕੀਤਾ ਤੇ ਹੁਣ ਆਪਾਂ ਕੋਈ ਚੋਣ ਮੈਦਾਨ ਛੱਡਣਾ ਹੀ ਨਹੀਂਗਾ। ਨਹੀਂ, ਉਹ ਤਾਂ ਦੇਖੋ ਇਹਨਾਂ ਦੀ ਰਣਨੀਤੀ ਹੋਏਗੀ, ਇਸ ਗੱਲ ਤੇ ਵੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕੋਈ ਸ਼ਾਇਦ ਇਹਨਾਂ ਨੇ ਸੋਚ ਵਿਚਾਰ ਕੀਤਾ ਹੋਏਗਾ। ਪਰ ਗੱਲ ਇਹ ਹੈ ਕਿ ਹਾਲਾਤ ਤੇ ਸ਼ਾਇਦ ਨਹੀਂ ਬਦਲੇ ਨਾ, ਇਹ ਸਵਾਏ ਇਸਦੇ ਕਿ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਘਟਨਾ ਜਿਹੜੀ ਆ ਉਹ ਨਵੀਂ ਵਾਪਰੀ। ਜੀ ਬਿਲਕੁਲ ਠੀਕ ਆ, ਉਹ ਗੱਲ ਬਿਲਕੁਲ ਕਹਿ ਲਓ ਕਿ ਕਿਤੇ ਨਾ ਕਿਤੇ ਚੱਲਦੀ ਹੈ, ਪਰ ਸ਼ਹਿਰਾਂ ਦੇ ਵਿੱਚ ਤੇ ਇੰਨਾ ਵੱਡਾ ਆਧਾਰ ਹੈ ਨਹੀਂ ਸੀਗਾ। ਫਿਰ ਜ਼ਿਮਨੀ ਚੋਣ ਜੇ ਇਹਨਾਂ ਨੇ ਛੱਡੀ ਹੈ ਤੇ ਇਹਨਾਂ ਨੂੰ ਅਹਿਸਾਸ ਆ ਕਿ ਬਈ ਸਾਨੂੰ ਨਹੀਂ ਸੀ ਛੱਡਣੀ ਚਾਹੀਦੀ, ਇੱਕ ਮਿੰਟ ਕਿ ਉਹ ਗਲਤੀ ਸੀ ਫਿਰ। ਜੀ, ਸੈਨੇਟ ਚੋਣਾਂ ਦਾ ਰਾਹ ਮਿੰਟੂ ਜੀ ਪੱਧਰਾ ਹੋ ਗਿਆ ਜੀ। ਹਾਂਜੀ ਦੇਖੋ, ਲੱਗਦਾ ਤੇ ਹੈ ਕਿਉਂਕਿ ਸੈਨੇਟ ਚੋਣਾਂ ਦਾ ਜਿਹੜਾ ਮਾਮਲਾ ਸੀਗਾ ਉਹ ਸੰਸਦ ਤੱਕ ਗੁੰਜਿਆ। ਤਿਵਾੜੀ ਸਾਹਿਬ ਉੱਥੇ ਬੋਲੇ ਸਨ
ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕੁਝ ਕਾਨੂੰਨੀ ਚਾਰਾਜੋਈਆਂ ਵੀ ਕਿਤੇ ਨਾ ਕਿਤੇ ਆਰੰਭਣ ਦਾ ਫੈਸਲਾ ਹੋਇਆ ਸੀਗਾ। ਤਾਂ ਹੁਣ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਜੋ ਉੱਥੇ ਪੰਜਾਬ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਹੈ ਉਸਨੇ ਇਸ ਮਹੀਨੇ ਜੋ ਨੋਟੀਫਿਕੇਸ਼ਨ ਹੁੰਦਾ ਹੈ ਉਸ ਨੂੰ ਜਾਰੀ ਕਰਨ ਦਾ ਤਕਰੀਬਨ ਫੈਸਲਾ ਕਰ ਲਿਆ। ਹਾਲਾਂਕਿ ਵਿਦਿਆਰਥੀਆਂ ਦਾ ਵਿਰੋਧ ਜਾਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੈਨੇਟ ਦੇ ਵਿੱਚ ਸੁਧਾਰ ਕਿਸੇ ਵੀ ਸੂਰਤ ਦੇ ਵਿੱਚ ਪ੍ਰਵਾਨ ਨਹੀਂ ਕੀਤੇ ਜਾਣਗੇ। ਮਤਲਬ ਕਿ ਜੋ ਰਿਫਾਰਮਸ ਦੇ ਨਾਮ ਤੇ ਇਸ ਖੂਬਸੂਰਤ ਗਵਰਨਿੰਗ ਬਾਡੀ ਦੀ ਰੂਹ ਕੱਢਣ ਦੀ ਕਹਿ ਲਓ ਕਿ ਜਿਹੜੀ ਚਾਲਬਾਜ਼ੀ ਚੱਲੀ ਜਾਂਦੀ ਆ, ਤਾਂ ਸਟੂਡੈਂਟ ਕਹਿੰਦੇ ਕਿ ਅਸੀਂ ਉਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਮੈਂ ਅੱਗੇ ਵੀ ਤੁਹਾਨੂੰ ਕਿਹਾ, ਪ੍ਰਵੀਨ ਜੀ ਦੱਸਿਆ ਵਾ ਕਿ ਇਹ ਇੱਕ ਇਸ ਤਰ੍ਹਾਂ ਦੀ ਕੰਪੋਜੀਸ਼ਨ ਹੈ ਜਿਹਦੇ ਚ ਆਪਣੇ ਕੁਝ MLA ਵੀ ਜਾਂਦੇ ਆ, ਕੁਝ ਮਤਲਬ ਕਿ ਇਸ ਤਰ੍ਹਾਂ ਸੈਨੇਟ ਦੇ ਜਿਹੜੇ ਚੁਣੇ ਹੁੰਦੇ ਆ ਉਹ ਬੈਠਦੇ ਆ। ਤਾਂ ਇੱਕ ਕੰਪੋਜੀਸ਼ਨ ਹੈ ਜਿਹਦੇ ਵਿੱਚ ਕੋਈ ਵੀ ਧਿਰ ਜਿਹੜੀ ਆ ਉਹ ਆਪਣੇ ਪੱਧਰ ਤੇ ਹਾਵੀ ਨਹੀਂ ਹੋ ਸਕਦੀ, ਨਾ ਫੈਸਲਾ ਨਹੀਂ ਲੈ ਸਕਦੀ ਕੋਈ। ਹਾਂਜੀ, ਨਾ ਹੀ ਉਹ ਕੋਈ ਇੱਕ ਪਾਸੜ ਜਿਹੜਾ ਹੈ ਉਹ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਸਕਦੀ ਹੈ ਕਿ ਇੱਕ ਵਿਚਾਰਧਾਰਕ ਜਿਹੜਾ ਕੋਈ ਸਿਧਾਂਤ ਆ ਉਹ ਉਸ ਯੂਨੀਵਰਸਿਟੀ ਦੇ ਮਾਹੌਲ ਦੇ ਵਿੱਚ ਹਾਵੀ ਹੋ ਜਾਵੇ ਜਿੱਥੇ ਤਕਰੀਬਨ ਕਹਿ ਲਓ ਕਿ ਬਰੋਬਰਤਾ ਵਾਲੀਆਂ ਵੈਲਿਊਜ਼ ਜਿਹੜੀਆਂ ਨੇ ਉਹ ਫੈਲਦੀਆਂ ਨੇ, ਮੋਹਲਦੀਆਂ ਨੇ। ਹੁਣ ਦੂਜੇ ਪਾਸੇ ਨਾਲ ਵਿਦਿਆਰਥੀਆਂ ਦਾ ਜਿਹੜਾ ਹਿੱਤ ਹੁੰਦਾ, ਜਿਵੇਂ ਹੋਸਟਲਾਂ ਦੀ ਫੀਸ ਵਧਾਉਣ ਦਾ ਜਾਂ ਕੁਝ ਇਸ ਤਰ੍ਹਾਂ ਉਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਸਿੱਧੇ ਤੌਰ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ, ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਕੁੰਡਾ ਹੁੰਦਾ ਹੈ। ਸੋ ਇਸ ਵਾਸਤੇ ਜੋ ਵਿਦਿਆਰਥੀ ਨੇ ਉਹਨਾਂ ਦੀ ਹੜਤਾਲ ਜਾਰੀ ਆ, ਪਰ ਸੰਕੇਤ ਅੰਦਰੋਂ ਆ ਰਹੇ ਨੇ ਕਿ ਸੈਨੇਟ ਦੀਆਂ ਚੋਣਾਂ ਜਿਹੜੀਆਂ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਉਹ ਐਸੇ ਮਹੀਨੇ ਜਾਰੀ ਹੋ ਸਕਦਾ। ਚੰਗੀ ਗੱਲ ਹੈ ਪ੍ਰਵੀਨ ਜੀ, ਰੇੜਕਾ ਜਿਹੜਾ ਦੂਰ ਹੋਣਾ ਚਾਹੀਦਾ, ਕਿਉਂਕਿ ਗਾਂ ਫਿਰ ਸਟੂਡੈਂਟਸ ਦੇ ਗਾਂ ਪੇਪਰ ਵਗੈਰਾ ਵੀ ਜਿਹੜੇ ਆ ਉਹ ਆਉਣੇ ਆ। ਜੀ ਬਿਲਕੁਲ। ਨਕਲੀ ਖਾਦ ਦਾ ਜਿਹੜਾ ਮਾਮਲਾ ਉਹ ਮਿੰਟ ਜੀ ਹਾਈ ਕੋਰਟ ਪਹੁੰਚ ਗਿਆ ਜੀ। ਹਾਂਜੀ, ਦੇਖੋ ਨਕਲੀ ਖਾਦ ਵੈਸੇ ਤੇ ਪ੍ਰਵੀਨ ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ, ਪਰ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ ਇੱਥੇ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਖੇਤੀ ਕਿਸਾਨ ਜਾਂ ਕਹਿ ਲਓ ਜੋ ਵੀ ਕਿਰਤੀ ਆ ਉਹਦੀ ਲੁੱਟ ਦਾ ਸਮਾਨ ਵੀ ਇੱਥੇ ਬਹੁਤ ਜ਼ਿਆਦਾ ਦਿੱਤਾ ਜਾਂਦਾ ਹੈ। ਯਾਨੀ ਨਕਲੀ ਬੀਜ ਤੋਂ ਲੈ ਕੇ ਨਕਲੀ ਸਪਰੇ ਤੱਕ ਬਹੁਤ ਕੁਝ ਜਿਹੜਾ ਉਹ ਇੱਥੇ ਰਲ ਰਲਾ ਕੇ, ਜਿਹਦਾ ਪੈਸਾ ਹੇਠਾਂ ਇੱਕ ਛੋਟੇ ਅਫਸਰ, ਅਧਿਕਾਰੀ, ਕਰਮਚਾਰੀ ਤੋਂ ਲੈ ਕੇ ਮੰਤਰੀਆਂ ਸੰਤਰੀਆਂ ਤੱਕ ਜਾਂਦਾ ਹੈ। ਜੀ ਜੀ। ਤਾਂ ਮਤਲਬ ਇਹ ਇੱਕ ਮਾਫੀਆ ਕੰਮ ਕਰਦਾ, ਜਿਸ ਮਾਫੀਆ ਸ਼ਬਦ ਬੋਲਣ ਦਾ ਬਹੁਤ ਸ਼ੌਂਕ ਹੈ ਸਾਡੇ ਲੀਡਰਾਂ ਨੂੰ, ਪਰ ਅਸਲ ਦੇ ਵਿੱਚ ਇਹਨਾਂ ਨੂੰ ਪਤਾ ਹੀ ਨਹੀਂ ਕਿ ਮਾਫੀਆ ਕੌਣ ਹੁੰਦਾ ਹੈ। ਉਹ ਮੈਂ ਮਤਲਬ ਕਿ ਦੇਖੋ ਚੰਨੀ ਸਾਹਿਬ ਵਾਂਗੂ ਕੰਮ ਮੈਂ ਵੀ ਕੋਈ ਨਹੀਂ ਛੱਡਿਆ, ਮੈਂ ਵੀ ਇਹਨਾਂ ਦੇ ਵਿੱਚ ਬਹਿੰਦਾ ਖਲੋਂਦਾ ਰਿਹਾ। ਜੀ ਜੀ। ਜਿਹੜੇ ਇਸ ਤਰ੍ਹਾਂ ਦੇ ਦੁਕਾਨਦਾਰ ਹੁੰਦੇ ਆ, ਕਿਉਂਕਿ ਮੇਰਾ ਇੱਕ ਦੋਸਤ ਸੀ, ਉਹਦਾ ਕੰਮਕਾਰ ਸੀਗਾ, ਮੇਰੇ ਕੋਲ ਕੋਈ ਬੈਠਣ ਵਾਸਤੇ ਉਦੋਂ ਟਿਕਾਣਾ ਨਹੀਂ ਸੀ ਹੁੰਦਾ ਤੇ ਮੈਂ ਉਹਦੇ ਕੋਲ ਬਹਿੰਦਾ ਹੁੰਦਾ ਸੀ ਜਾ ਕੇ, ਤੇ ਤਾਂ ਉਹ ਫਿਰ ਭੇਤ ਆ ਜਾਂਦਾ ਹੁੰਦਾ ਜਿਹੜੀ ਡੀਲਿੰਗ ਤੁਸੀਂ ਅੱਖਾਂ ਦੇ ਸਾਹਮਣੇ ਦੇਖਦੇ ਹੋ। ਤਾਂ ਮਤਲਬ ਇਹ ਬਹੁਤ ਹੀ ਵੱਡਾ ਕਾਲਾ ਮਾਲਾ ਹੈ ਜੀ, ਰਿਆਂ ਸਪਰਿਆਂ ਆਪਾਂ ਕਹਿ ਦਿੰਦੇ ਆ ਜੀ। ਔਰ ਜਿਹੜੀ ਵੀ ਕੋਈ ਲੁੱਟ ਦੀ ਕਹਿ ਲੋ ਆਉਂਦੀ ਆ, ਜਿਹੜੀ ਵੀ ਟੋਲੀ ਆਉਂਦੀ ਆ ਉਹ ਸੈਟਿੰਗ ਕਰਕੇ ਆਉਂਦੀ ਆ, ਬਾਜ਼ਾਰ 'ਚ ਫੇਰ ਪੈਸਾ ਪਾਉਂਦੀ ਆ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਇੱਥੇ ਬੇਈਮਾਨ ਆਉਂਦੇ ਆ, ਲੁੱਟੂ ਟੋਲੇ ਆਉਂਦੇ, ਨਹੀਂ, ਬਹੁਤ ਇਮਾਨਦਾਰੀ ਨਾਲ ਆਪਦਾ ਵਧੀਆ ਸ਼ੁੱਧ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਵੀ ਹੁੰਦੀਆਂ ਨੇ, ਪਰ ਜਿਨ੍ਹਾਂ ਨੇ ਨਿਰੋਲ ਲੁੱਟ ਕਰਨੀ ਹੁੰਦੀ ਹੈ ਉਹ ਬਹੁਤ ਸੈਟਿੰਗ ਕਰਕੇ ਆਉਂਦੀ ਹੈ। ਫਿਰ ਮਹੀਨੇ 2 ਮਹੀਨੇ 4 ਮਹੀਨਿਆਂ 'ਚ ਨਾ ਨਾਮਾ ਰੋਲ ਦਿੰਦੇ। ਤਾਂ ਹੁਣ ਜਿਵੇਂ ਤੁਸੀਂ ਦੇਖੋ ਕਿ ਇੱਥੇ ਜਿਵੇਂ ਹੀ ਇਹ ਖਬਰਾਂ ਜਿਹੜੀਆਂ ਸਿਰ ਚੁੱਕਦੀਆਂ ਨੇ ਕਿ DAV ਦੀ ਕਿੱਲਤ ਹੋ ਜਾਏਗੀ, DAP ਦੀ, ਸੌਰੀ, ਮੈਂ ਹੁਣੇ ਪੋਸਟ ਪਾ ਕੇ ਆਇਆ ਸੀ ਆਪਦੇ DAV ਕਾਲਜ ਦੀ, ਤੇ ਮੈਨੂੰ ਚੇਤਾ ਆ ਗਿਆ DAP ਦੀ ਸ਼ਾਰਟੇਜ ਹੋ ਜਾਏਗੀ। ਤਾਂ ਗੱਲ ਇਹ ਆ ਕਿ ਹੁਣ ਇੱਥੇ ਕੀ ਹੁੰਦਾ ਕਿ ਉਹ ਤੋਂ ਪਹਿਲਾਂ ਹੀ ਨਕਲੀ ਖਾਦ ਦੀ ਫੈਕਟਰੀ ਫੜੀ ਜਾਂਦੀ ਆ ਪੰਜਾਬ 'ਚ। ਇਸ ਤੋਂ ਇਲਾਵਾ ਸੈਂਪਲਿੰਗ ਜਦੋਂ ਹੁੰਦੀ ਆ ਤਾਂ ਸੈਂਪਲਿੰਗ ਦੇ ਵਿੱਚ, ਸਰਕਾਰੀ ਸੈਂਪਲਿੰਗ ਦੇ ਵਿੱਚ ਬੇਹੱਦ ਹੀ ਘਟੀਆ ਮਿਆਰ ਦੀ ਜਿਹੜੀ ਹੈ ਨਾ ਖਾਦ ਪਾਈ ਜਾਂਦੀ ਹੈ, ਮਤਲਬ ਕਿ ਉਹ ਨਕਲੀ ਪਾਈ ਜਾਂਦੀ। ਹੁਣ ਇਹ ਮਾਮਲਾ ਹਾਈ ਕੋਰਟ ਚਲਾ ਗਿਆ, ਤਾਂ ਮੈਂ ਤੇ ਸਮਝਦਾ ਵਾਂ ਕਿ ਖਾਦ ਦਾ ਤੇ ਖਰੀਦ ਦਾ ਇਹ ਪਹਿਲੀ ਵਾਰੀ ਮਸਲਾ ਦੇਖਿਆ ਕਿ ਹਾਈ ਕੋਰਟ 'ਚ ਚਲਾ ਗਿਆ। ਇਸ ਕਰਕੇ ਹੁਣ CBI ਨੂੰ ਵੀ ਨੋਟਿਸ ਕੀਤਾ ਹਾਈ ਕੋਰਟ ਨੇ, ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਕੀਤਾ। ਹਾਈ ਕੋਰਟ ਨੂੰ ਇਹੀ ਸ਼ਾਇਦ ਕਿਤੇ ਨਾ ਕਿਤੇ ਗੱਲ ਜਚੀ ਹੋਏਗੀ ਕਿ ਬਾਈ ਕਿਉਂ ਨਾ ਜਾਂਚ CBI ਤੋਂ ਕਰਵਾ ਲਈਏ।
ਕਿਸਾਨੀ ਨਾਲ ਜੁੜੀ ਹੈ ਚੀਜ਼। ਸੋ ਇਸ ਕਰਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਨੋਟਿਸ ਜ਼ਰੂਰ ਕੀਤਾ ਗਿਆ, ਪਰ ਇਹ ਸਾਫ਼ ਹੈ, ਸਪਸ਼ਟ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਵੱਡੇ ਪੱਧਰ ਤੇ ਖੇਡ ਹੈ ਸਰ। ਇਹ ਤੇ ਇਹੋ ਜਿਹੀ ਖੇਡ ਆ ਕਿ ਨੰਗ ਮਲੰਗ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦੀ ਖੇਡ ਚਾਹੁੰਦਾ ਹੈ, ਜੇ ਉਹਨੂੰ ਮਹੀਨਾ ਵੀ ਇਸ ਬਾਜ਼ਾਰ ਦਾ ਕਿਤੇ ਐਕਸੈਸ ਮਿਲ ਗਿਆ ਤਾਂ ਸਮਝ ਲਓ ਉਹ 1-2 ਪੀੜ੍ਹੀਆਂ ਦਾ ਸਮਾਨ ਜੁਟਾ ਲੈਂਦਾ ਪੰਜਾਬ 'ਚ। ਹਾਂਜੀ ਹਾਂਜੀ, ਦੇਖੋ ਇਹ ਬਾਜ਼ਾਰ ਹੀ ਬਹੁਤ ਵੱਡਾ ਮਿੰਟੂ ਜੀ, ਖਪਤ ਕਿੰਨੀ ਆ, ਬਾਜ਼ਾਰ ਬਹੁਤ ਵੱਡਾ ਹੈ, ਪੈਸਾ ਇਹ 'ਚ ਜਾਂਦਾ ਬਹੁਤ ਆ। ਤੁਸੀਂ ਜਿਵੇਂ ਮਾਫੀਆ ਦੀ ਗੱਲ ਕੀਤੀ ਤੇ ਤੁਸੀਂ ਉਹ ਲੁਧਿਆਣੇ ਵਾਲਾ ਬੀਜ ਘੁਟਾਲੇ ਦਾ ਤੁਹਾਨੂੰ ਯਾਦ ਹੀ ਹੋਣਾ ਵੀ ਕਿਵੇਂ ਉਹ ਗਾਂ ਦੀ ਗਾਂ ਕਾਢੀ ਸਾਡੀ ਪਾ ਕੇ ਤੇ ਉਸ ਤੋਂ ਬਾਅਦ ਫਿਰ ਉਹ ਆਪਦਾ ਬੀਜ ਵੇਚੀ ਵੂਚੀ ਜਾਂਦੇ ਸੀਗੇ। ਇਸ ਤਰ੍ਹਾਂ ਦੇ ਬਹੁਤ ਬਥੇਰੇ ਆਪਾਂ ਘੁਟਾਲਿਆਂ ਦੀ ਹਮੇਸ਼ਾ ਚਰਚਾ ਕੀਤੀ ਹੈ। ਉਹ ਤਾਂ ਦੇਖੋ ਉਹ ਤਾਂ ਲੋਕਲ ਲੈਵਲ ਦਾ ਹੀ ਸੀਗਾ ਨਾ, ਉਹ ਤਾਂ ਲੋਕਲ ਮਤਲਬ ਕਿ ਲੈਵਲ, ਬੀਜ ਸਹੀ, ਤਿਆਰ ਬਿਲਕੁਲ। ਕਰਕੇ ਵੇਚਣਾ। ਇਹ ਬਾਹਰੋਂ ਆਉਂਦੇ ਨੇ ਸਰ, ਇਹ ਬਾਹਰੋਂ ਆਉਂਦੇ ਨੇ ਪਲੇਅਰ। ਤੇ ਕਿਸੇ ਦਿਨ ਜੇ ਤੁਸੀਂ ਗੱਲ ਕਰਨੀ ਹੋਈ ਤਾਂ ਮੈਂ ਵਿਸਥਾਰ ਨਾਲ ਵੀ ਕਰ ਦਿਆਂਗਾ ਜ਼ਰੂਰ ਕਰ ਕਿ ਲੈਣਾ ਕਿਸ ਤਰ੍ਹਾਂ ਸੈਟਿੰਗ ਹੁੰਦੀ, ਕਿਉਂਕਿ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਕਿਸੇ ਦਾ ਜੀ ਜੀ। ਜਦੋਂ ਤਥਾਤਮਕ ਗੱਲਾਂ ਕਰਨੀਆਂ ਹੋਣ ਤਾਂ ਬਾਹਰੋਂ ਆਉਂਦੇ ਨੇ, ਉਹ ਇੱਥੇ ਸੈਟਿੰਗ ਕਰਦੇ ਨੇ ਪਹਿਲਾਂ। ਤਾਂ ਉਹਨਾਂ ਨੂੰ 2 ਚੌਣ ਸ਼ਹਿਰਾਂ ਦਾ, 8-10 ਸ਼ਹਿਰਾਂ ਦਾ, ਉਹ ਫਿਰ ਕੁਝ ਸਟੋਰੇਜ ਵਾਸਤੇ ਕਈ ਵਾਰੀ ਤੇ ਕਿਸਾਨਾਂ ਦੇ ਘਰਾਂ ਨੂੰ ਗੋਡਾਊਨ ਬਣਾ ਲੈਂਦੇ ਨੇ ਹਿਸਾਬ ਨਾਲ, ਹਾਇਰ ਕਰਕੇ। ਉਹ ਸਾਡੇ ਵਾਲੇ ਵੀ ਜਿਹੜੇ ਕਿਹੜਾ ਸਾਊ ਨੇ ਸਰ, ਨਹੀਂ ਨਹੀਂ ਬਿਲਕੁਲ, ਇੱਥੇ ਕਿਹੜਾ ਕੁੱਤੇ ਚੰਦ ਪੈਸਿਆਂ ਲਈ ਵਿਕ ਜਾਂਦੇ ਨੇ। ਤਾਂ ਮਤਲਬ ਕਿ ਉੱਥੋਂ ਹੀ ਫਿਰ ਗਡਾਊਨ ਤੋਂ ਤਿਆਰ ਕਰਕੇ ਮਸਾਲਾ ਪੈਕਿੰਗ ਕਰਕੇ 15-20 ਦਿਨਾਂ ਚੋਂ ਪੈਸਾ ਹੀ ਪੈਸਾ ਛਾਪ ਲੈਂਦੇ ਨੇ। ਬੀਜ ਤਾਂ ਚਲੋ ਹੈ ਨਾ ਲੋਕਲ ਲੈਵਲ ਦਾ, ਨਕਲੀ ਬੀਜ ਦਿੱਤਾ, ਠੀਕ ਹੈ ਜੀ, ਤਾਂ ਉਹ ਵੀ ਘੁਟਾਲਾ ਸਾਹਮਣੇ ਆ ਗਿਆ ਸੀਗਾ ਕਾਂਗਰਸ ਸਰਕਾਰ ਦੀ। ਹਾਂਜੀ ਹਾਂਜੀ, ਕਾਂਗਰਸ ਉਹ ਹਰੇਕ ਸਰਕਾਰ ਵੇਲੇ ਆ ਜਾਂਦਾ, ਕੋਈ ਕਦੇ ਨਰਮੇ ਦਾ ਆ ਗਿਆ, ਕਦੇ ਪੈਸਟੀਸਾਈਡ ਦਾ ਆ ਗਿਆ, ਕਦੇ ਇਹ ਅਸਲੀ ਮਾਫੀਆ ਦੀ ਖੇਡ ਹੈ, ਸਪਰੇਆਂ ਤੇ ਰੇਹਾਂ ਦਾ। ਜੀ ਬਿਲਕੁਲ। ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁੱਦਾ ਸੰਸਦ ਦੇ ਵਿੱਚ ਚੁੱਕਿਆ ਜੀ। ਦੇਖੋ ਇਹ ਜਿਹੜੇ ਸਿੱਖਿਆ ਸ਼ਾਸਤਰੀ ਹੈਗੇ ਬਾਅਦ ਦੇ ਵਿੱਚ ਸਤਨਾਮ ਸਿੰਘ ਜਿਹੜੇ ਇਹ ਚਲੇ ਗਏ ਸਨ ਰਾਜ ਸਭਾ ਦੇ ਵਿੱਚ, ਭਾਜਪਾ ਨੇ ਇਹਨਾਂ ਨੂੰ ਰਾਜ ਸਭਾ 'ਚ ਭੇਜ ਦਿੱਤਾ ਸੀ। ਜੀਰੇ ਵਾਲੀ ਸਾਈਡ ਤੋਂ ਨੇ, ਇਹਨਾਂ ਦੀ ਯੂਨੀਵਰਸਿਟੀ ਵੀ ਹੈ, ਪ੍ਰਾਈਵੇਟ ਇੱਕ ਯੂਨੀਵਰਸਿਟੀ ਵੀ ਹੈ। ਤਾਂ ਬਹੁਤ ਕਹਿ ਲਓ ਕਿ ਘੱਟ ਇਹਨਾਂ ਦੇ ਬਿਆਨਾਤ ਵਗੈਰਾ ਜਿਹੜੇ ਆਉਂਦੇ ਆ, ਪਰ ਇਹਨਾਂ ਨੇ ਸਦਨ ਦੇ ਵਿੱਚ ਇਹ ਮੁੱਦਾ ਚੁੱਕਿਆ ਕਿ 40 ਸਾਲ ਪਹਿਲਾਂ ਯਾਨੀ 84 ਦੇ ਵਿੱਚ ਕਾਂਗਰਸ ਹੁਕੂਮਤ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਨੁਕਸਾਨ ਪਹੁੰਚਾਇਆ ਗਿਆ। ਲਾਇਬ੍ਰੇਰੀ ਵਿੱਚ ਗੁਰੂ ਸਾਹਿਬਾਨ, ਸੰਤਾਂ ਤੇ ਭਗਤਾਂ ਵੱਲੋਂ ਲਿਖੀਆਂ ਦੁਰਲਭ ਰਚਨਾਵਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਦਾ ਜਿਹੜਾ ਸਰਮਾਇਆ ਸੀ, ਉਹ ਹਮਲੇ ਦੇ ਦੌਰਾਨ ਨੁਕਸਾਨਿਆ ਗਿਆ ਜਾਂ ਏਜੰਸੀਆਂ ਵੱਲੋਂ ਜ਼ਬਤ ਕਰ ਲਿਆ ਗਿਆ। ਤਾਂ ਨਾਲ ਮੈਂਬਰ ਪਾਰਲੀਮੈਂਟ ਕਹਿੰਦੇ ਨੇ ਕਿ ਸਪਸ਼ਟੀਕਰਨ ਤੁਸੀਂ ਦਿਓ ਤਾਂ ਚੰਗਾ ਹੈ ਕਿ ਕੋਈ ਸ਼ੰਕਾ ਨਾ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਗਾਇਬ ਹੋਏ ਸਾਰੇ ਜਿਹੜੇ ਵੀ ਦੁਰਲਭ ਸਾਹਿਤ ਹੈਗੇ ਆ, ਰਚਨਾਵਾਂ ਨੇ, ਉਹਨਾਂ ਨੂੰ ਉਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਮੁੜ ਤੋਂ ਸਥਾਪਿਤ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ। ਨਾਲ ਉਹਨਾਂ ਨੇ ਨਲੰਦਾ ਯੂਨੀਵਰਸਿਟੀ ਨਾਲ ਇਸ ਨੂੰ ਜੋੜਿਆ ਕਿ ਕਿਸ ਤਰ੍ਹਾਂ ਨਲੰਦਾ ਯੂਨੀਵਰਸਿਟੀ ਜਦੋਂ ਤਬਾਹ ਕੀਤੀ ਗਈ ਸੀ ਤਾਂ ਉਹ ਸਭ ਨੂੰ ਪਤਾ ਹੈ ਕਿ ਗਿਆਨ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਪ੍ਰਥਾ ਜਿਹੜੀ ਸੀਗੀ ਉਹ ਉੱਥੇ ਸੜ ਕੇ ਸੁਆਹ ਹੋ ਗਈ ਸੀਗੀ। ਦੇਖੋ ਗੱਲ ਇਹ ਆ ਕਿ ਇੱਕ ਰਿਪੋਰਟ ਮੈਂ ਪੜ੍ਹੀ ਸੀ ਕਿ ਇਸ ਲਾਇਬ੍ਰੇਰੀ 'ਚ 12,613 ਦੁਰਲਭ ਪੁਸਤਕਾਂ ਤੇ 512 ਹੱਥ ਲਿਖਤ ਬੀੜਾਂ ਸੀਗੀਆਂ, 2500 ਦੇ ਕਰੀਬ ਹੱਥ ਲਿਖਤ ਸਿੱਖ ਧਾਰਮਿਕ ਗ੍ਰੰਥ ਤੇ 20-25 ਹੁਕਮਨਾਮੇ ਸਨ। ਤੇ 84 ਤੋਂ ਲੈ ਕੇ ਹੁਣ ਤੱਕ ਇਹ ਰੌਲਾ ਰਿਹਾ। ਤੁਹਾਨੂੰ ਯਾਦ ਹੋਣਾ ਹੈ ਜੀ, ਇੱਕ ਵਾਰੀ ਕਾਲੀਆਂ ਨੇ ਮੁੱਦਾ ਚੁੱਕਿਆ ਸੀਗਾ ਤੇ ਅਮਿਤ ਸ਼ਾਹ ਹੋਰਾਂ ਨੇ ਬੜਾ ਠੋਕ ਕੇ ਜਵਾਬ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਜਿੰਨਾ ਕੁ ਮੈਨੂੰ ਯਾਦ ਹੈ, ਬਾਕੀ ਮੈਂ ਸਵੇਰੇ ਪਤਾ ਕਰਾਂਗਾ ਉੱਠ ਕੇ, ਮੈਨੂੰ ਯਾਦ ਹੈ ਜਿੰਨਾ ਕੁ ਕਿ ਮਾਮਲਾ ਜਿਹੜਾ ਉਹ ਹਾਈ ਕੋਰਟ ਚਲਾ ਗਿਆ ਸੀਗਾ। ਇਹ ਕੁਝ ਸਾਲ ਪਹਿਲਾਂ ਦੀ ਗੱਲ ਹੈ, ਬਹੁਤੀ ਪੁਰਾਣੀ ਨਹੀਂ, ਕਿਉਂਕਿ ਅਮਿਤ ਸ਼ਾਹ ਨੇ ਠੋਕ ਕੇ ਜਵਾਬ ਦਿੱਤਾ ਸੀਗਾ ਕਿ ਇਹ ਸਾਰਾ ਕੁਝ ਤੁਹਾਨੂੰ ਵਾਪਸ ਕਰ ਦਿੱਤਾ ਗਿਆ। ਉਦੋਂ ਵੀ ਹੋਮ ਮਿਨਿਸਟਰ ਅਮਿਤ ਸ਼ਾਹ ਸੀ, ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ ਇਹਨਾਂ ਨੇ ਕੋਈ ਪੱਤਰ ਦਿੱਤਾ ਸੀਗਾ। ਤਾਂ ਖੈਰ ਇਹ ਬਾਕੀ ਵੇਖ ਲਵਾਂਗੇ ਕਿ ਉਸ ਕੇਸ ਦਾ ਕੀ ਸਟੇਟਸ ਹੈ, ਪਰ ਸੰਧੂ ਸਾਹਿਬ ਨੇ ਜੇ ਗੱਲ ਚੁੱਕੀ ਆ, ਚਾਹੇ ਉਹ ਭਾਜਪਾ ਤੋਂ ਮੈਂਬਰ ਪਾਰਲੀਮੈਂਟ ਆ, ਮੇਰੇ ਖਿਆਲ ਦੇ ਨਾਲ ਕਾਬਲੇ ਤਾਰੀਫ ਆ। ਵਾਕਿਆ ਪੜ੍ਹੇ ਲਿਖੇ ਬੰਦੇ ਕਿਤੇ ਨਾ ਕਿਤੇ ਸੱਟ ਜਿਹੜੀ ਉਹ ਟਿਕਾਣੇ ਮਾਰ ਜਾਂਦੇ ਨੇ। ਜੀ ਬਿਲਕੁਲ ਜੀ ਬਿਲਕੁਲ, ਕਾਬਲੇ ਤਾਰੀਫ ਹੈ। ਉੱਥੇ ਹੋ ਸਕਦਾ ਕਿ ਉੱਥੇ ਹੁਣ ਮਤਲਬ ਕਿ ਫਿਰ ਇੱਕ ਲਿਖਤੀ ਜਵਾਬ ਦੇਣਾ ਪਵੇ, ਤੇ ਜਦੋਂ ਲਿਖਤੀ ਜਵਾਬ ਦੇਣਗੇ ਤਾਂ ਉਹ ਰਿਕਾਰਡ ਤੇ ਆ ਜਾਏਗਾ। ਤਾਂ ਫਿਰ ਇਹਦਾ ਮਤਲਬ ਹੈ ਕਿ ਗੇਮ ਸਾਰੀ ਐਸਜੀਪੀਸੀ ਦੇ ਪਾਲੇ 'ਚ ਆ ਜਾਏਗੀ ਕਿ ਜੇ ਤੁਹਾਨੂੰ ਸਮਾਨ ਇੰਨਾ ਵਾਪਸ ਹੋਇਆ ਤੇ ਫਿਰ ਆਖਰ ਕਰਕੇ ਆ ਕਿੱਥੇ ਆ, ਕਿਉਂਕਿ ਉਹਦੇ ਬਾਰੇ ਚਰਚਾਵਾਂ ਕਈ ਨੇ। ਜੀ ਜੀ ਬਿਲਕੁਲ ਬਿਲਕੁਲ। ਤੇ ਸੰਸਦ ਦੇ ਵਿੱਚ ਐਮਪੀ ਦੀ ਸੀਟ ਤੋਂ ਕੈਸ਼ ਮਿਲਿਆ ਜੀ। ਹਾਂਜੀ, ਸੰਸਦ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਕਿ
ਇਹ ਪਹੁੰਚਾਏ ਗਏ ਨੇ। ਰਾਜ ਸਭਾ ਦੇ ਦੱਸਦੇ ਆ ਕਿ ਇਹਨਾਂ ਦੀ ਸੀਟ ਤੋਂ 50,000 ਰੁਪਏ ਦਾ ਬੰਡਲ, ਯਾਨੀ ਗੱਡੀ, ਜਾਂ ਆਪਾਂ ਕਹਿ ਦਿੰਦੇ ਗੱਡੀ, ਕਿ ਉਹ ਜਿਹੜੀ ਉਹ ਨੋਟਾਂ ਵਾਲੀ ਹੁੰਦੀ ਹੈ, ਗੁੱਟੀ ਇਹਨੂੰ ਕਹਿੰਦੇ। ਬੋਲਦੇ ਆ ਗੁੱਟੀ। ਹਾਂ, ਗੱਟੀ ਗੁੱਟੀ। ਮੈਂ ਘੱਟ ਵੇਖੀਆਂ ਨਾ ਜੀ, ਮੇਰੇ ਕੋਲ ਕਿੱਥੇ, ਮੈਂ ਤੇ ਇਸ ਕਰਕੇ ਨਹੀਂ, ਵੇਖਣ ਦੀ ਤਾਂ ਲੋੜ ਹੀ ਨਾਲ ਨਹੀਂ ਜੀ ਗੁੱਟੀਆਂ। ਅੱਜ ਕੱਲ ਤਾਂ ਸਾਰਾ ਕੰਮ ਆਨਲਾਈਨ ਹੀ ਆ। ਮੋਦੀ ਸਾਹਿਬ ਨੇ ਹਾਂ ਡਿਜੀਟਲ ਹਾਂ ਨਹੀਂ, ਆਨਲਾਈਨ। ਹਾਂ ਹਾਂਜੀ ਹਾਂਜੀ ਹਾਂਜੀ, ਆਨਲਾਈਨ ਤੁਹਾਨੂੰ ਸਾਰਾ ਪਤਾ ਹੀ ਆ। ਤੇ ਆਨਲਾਈਨ ਹੈ, ਪਤਾ ਹੀ ਨਹੀਂ ਲੱਗਦਾ ਆਉਂਦਾ ਕਿੱਥੋਂ ਜਾਂਦਾ ਕਿੱਥੋਂ ਆ। ਤੇ ਉਹ ਜਦੋਂ ਚੈੱਕ ਕਰੀਏ ਉਹਦੇ ਹੌਲ ਜਿਹਾ ਪੈਂਦਾ, ਤੁਹਾਡਾ ਬੇੜਾ ਤਰਜੇ, ਤੁਹਾਡਾ ਸਾਰਾ ਹੀ ਨਿਕਲ ਗਿਆ ਵਿੱਚੋਂ। ਖੈਰ, ਇਹ ਗੱਲਾਂ ਪਤਾ ਲੱਗਦਾ ਨਹੀਂ ਜੀ ਮਿੰਟੂ ਜੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਹਿਸਾਬ ਕਿਤਾਬ ਵਾਸਤੇ ਬੰਦੇ ਰੱਖੇ ਆ। ਜਿਨ੍ਹਾਂ ਹੁਣ ਇਹਦਾ ਹੁਣ ਦੇਖੋ, ਇਹਦਾ ਮਾਤੜ ਬੰਦੇ ਦਾ ਕੰਮ ਆ ਜਿਹੜਾ ਕੈਸ਼ ਨਾਲ ਵਰਤਦਾ। ਜਿਹੜਾ ਹੁਣ ਟ੍ਰਾਂਜੈਕਸ਼ਨਾਂ ਹੀ ਕਰਦਾ, ਉਹਨੂੰ ਕਿੱਥੇ ਪਤਾ ਲੱਗਦਾ। ਉਹਦੇ ਤਾਂ ਅੰਕ ਘੱਟਦੇ ਵੱਧਦੇ ਆ ਬਸ, ਕਿਤੇ 6 ਹੋ ਗਏ, ਕਿਤੇ 7 ਹੋ ਗਏ, ਕਿਤੇ 8 ਹੋ ਗਏ। ਨਹੀਂ, ਅਸੀਂ ਤੇਰਾ ਟ੍ਰਾਂਜੈਕਸ਼ਨ ਕਰਕੇ ਨਾ ਮੁੜ ਕੇ ਨਾਲ ਦੀ ਨਾਲ ਦੇਖਦੇ ਆ ਬਈ ਹੁਣ ਕੀ ਕੁਛ ਰਹਿ ਗਿਆ। ਅਬਾਨੀ ਅਡਾਨੀ ਕਿਹੜਾ ਰੋਜ਼ ਸ਼ਾਮ ਨੂੰ ਅਕਾਊਂਟ ਚੈੱਕ ਕਰਦੇ ਆ? ਉਹਨਾਂ ਨੂੰ ਵੀ ਤਾਂ ਮੀਡੀਆ ਦੱਸਦਾ ਨਾ ਵੀ ਤੁਸੀਂ ਦੁਨੀਆ ਦੇ ਮੇਰੇ ਤੇ ਰਹਿਮ ਕਰਿਓ, ਕਿਤੇ ਵੇਖਿਓ ਜੀ ਜੀ ਕਿਤੇ ਹੋਰ ਨਾ ਛਾਪਾ ਸਿਆਪਾ ਪੈ ਜਾਵੇ। ਜੀ ਜੀ। ਖੈਰ, ਦੇਖੋ ਗੱਲ ਇਹ ਆ ਕਿ ਬਈ ਉਹ ਨਾ ਉਹ ਜਿਹੜੀ ਸੀਟ ਆ ਅਭਿਸ਼ੇਕ ਮਨੂ ਸਿੰਘਵੀ ਦੀ, ਦੱਸਦੇ ਕਿ ਉਹਦੇ ਤੋਂ 50,000 ਰੁਪਇਆ ਜਿਹੜਾ ਉਹ ਲੱਭਾ ਜਾਂ ਬਰਾਮਦ ਹੋਇਆ, ਕਹਿ ਲਓ। ਤਾਂ ਇਹਦੇ ਤੇ ਹੁਣ ਕਿਰਨ ਰਿਜੀਜੂ ਤੇ ਆਪਣਾ ਕਹਿ ਰਹੇ ਆ ਕਿ ਦੇਖੋ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਗਿਆ, ਵਗੈਰਾ ਵਗੈਰਾ। ਵੈਸੇ ਤੇ ਤੁਹਾਨੂੰ ਪਤਾ ਹੀ ਆ, ਅੱਗੇ ਵੀ ਸੰਸਦ ਦੇ ਵਿੱਚ ਨੋਟਾਂ ਦੇ ਬੰਡਲ ਜਿਹੜੇ ਸੀ, ਗੁੱਟੀਆਂ ਸੀਗੀਆਂ ਜਿਹੜੀਆਂ, ਉਹ ਲਹਿਰਾਈਆਂ ਜਾ ਚੁੱਕੀਆਂ ਨੇ। ਤੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਇਹ 50,000, ਵੈਸੇ ਕੋਈ ਜ਼ਿਆਦਾ ਅਮਾਉਂਟ ਨਹੀਂ ਹੋ ਸਕਦਾ, ਕੋਈ ਕੈਸ਼ ਥੋੜਾ ਬਹੁਤ। 50,000 ਰੁਪਇਆ ਕਿੰਨਾ ਕੁ ਹੁੰਦਾ ਜੀ? 500 ਦੇ ਨੋਟ ਜਿਹੜੇ ਹੁੰਦੇ ਉਹ ਥੋੜੇ ਜਿਹੇ ਬਣਦੇ, ਕਿੰਨੇ ਕੁ ਹੁੰਦੇ ਕਿਤੇ। ਹੋ ਸਕਦਾ ਉਹਦੇ ਕੋਲ ਹੋਣਾ। ਅਭਿਸ਼ੇਕ ਮਨੂ ਸਿੰਘਵੀ ਬਹੁਤ ਤਕੜਾ ਵਕੀਲ ਆ, ਕੇਜਰੀਵਾਲ ਹੋਰਾਂ ਨੇ ਤੇ ਪੱਕਾ ਹੀ ਰੱਖਿਆ। ਹੋ ਸਕਦਾ 2 ਤਰੀਕਾਂ ਦਾ ਕੇਜਰੀਵਾਲ ਤੋਂ ਕਿਤੇ ਲਿਆ ਹੋਵੇ, ਇਹਨਾਂ ਨੂੰ ਬਕਾਇਆ। ਬਾਕੀ ਉਹ ਕਹਿੰਦੇ ਆ ਕਿ ਜਾਂਚ ਪੜਤਾਲ ਜਿਹੜੀ ਕਰਵਾਵਾਂਗੇ ਹੁਣ ਇਹਦੇ ਚ। ਬਿਲਕੁਲ ਜੀ, ਬਿਲਕੁਲ। ਮਿੰਟੂ ਜੀ, ਵੈਸੇ ਸੰਸਦ ਦੀ ਚਲੋ ਇੱਕ ਛੋਟੀ ਜਿਹੀ ਗੱਲ ਹੋਰ ਕਰ ਲਈਏ। ਜਿਹੜੇ ਹਿਸਾਬ ਨਾਲ ਕਾਰਵਾਈ ਚੱਲ ਰਹੀ ਹੈ ਜੀ, ਕੋਈ ਅਸਾਰੂ ਨਹੀਂ ਉੱਥੇ ਕੁਝ ਵੀ ਦਿਖ ਰਿਹਾ। ਪਿਛਲੇ ਜਿਹੜੇ 3-4 ਦਿਨ ਸੀ, ਉਹ ਤਾਂ ਬਸ ਰੌਲੇ ਗੋਲੇ ਚ ਹੀ ਖਤਮ ਹੋ ਗਏ। ਨਹੀਂ, ਪਿਛਲਾ ਹਫਤਾ ਜਿਹੜਾ ਸੀਗਾ ਉਹ ਸਾਰਾ ਹੀ ਉਦਾਂ ਹੀ ਗਿਆ, ਵਾਫਰ ਹੀ ਗਿਆ। ਫਿਰ ਉਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਸਹਿਮਤੀ ਬਣੀ ਸੀਗੀ, ਕਿਉਂਕਿ ਕੁਝ ਮੁੱਦਿਆਂ ਤੇ ਤ੍ਰਿਣਮੂਲ ਜਿਹੜੀ ਆ, ਕਿਉਂਕਿ ਮੈਂ ਅੱਗੇ ਮਮਤਾ ਬੈਨਰਜੀ ਨੂੰ ਬਹੁਤ ਸ਼ੱਕੀ ਨਿਗਾਹ ਨਾਲ ਦੇਖਦਾ। ਮਮਤਾ ਬੈਨਰਜੀ ਬਹੁਤ ਸਾਰੀਆਂ ਗੱਲਾਂ ਕਰਨ ਉਪਰੰਤ ਅਖੀਰ ਕਿਤੇ ਨਾ ਕਿਤੇ ਕਹਿ ਲਓ ਕਿ ਥੋੜਾ ਜਿਹਾ ਨਾ ਉਲਟਾ ਵਗ ਜਾਂਦੀ ਆ। ਪਤਾ ਨਹੀਂ ਉਹਦੀ ਆਪਣੀ ਇੱਛਾ ਹੈ ਜਾਂ ਮਜਬੂਰੀ ਹੈ ਜਾਂ ਕੁਝ ਵੀ ਹੈ। ਤੋ ਕਹਿਣ ਦਾ ਮਤਲਬ ਕਿ ਇਹ ਥੋੜੇ ਅੱਡੋ ਪਾਟੀ ਹੋ ਗਏ ਸੀ। ਉਸ ਤੋਂ ਬਾਅਦ ਫਿਰ ਸਰਵਦਲੀ ਮੀਟਿੰਗ ਸੱਦੀ ਸੀਗੀ ਸਪੀਕਰ ਸਾਹਿਬ ਨੇ, ਉਹਦੇ ਚ ਸਹਿਮਤੀ ਬਣੀ ਸੀ ਵੀ ਕੰਮਕਾਰ ਵੀ ਆਪਾਂ ਕਰੀਏ। ਠੀਕ ਹੈ, ਰੌਲਾ ਰੱਪਾ ਵੀ ਚੱਲ ਰਿਹਾ, ਪਰ ਕੰਮਕਾਰ ਵੀ ਜਿਹੜੇ ਆ ਉਹ ਥੋੜੇ ਹੋ ਰਹੇ ਆ, ਕਿਉਂਕਿ ਜਿਹੜਾ ਇੱਕ ਹਫ਼ਤਾ ਪਹਿਲਾਂ ਸੀਗਾ ਨਾ, ਉਹ ਤੇ ਕੰਪਲੀਟਲੀ ਕਹਿ ਲਓ ਵਾਸ਼ ਆਊਟ ਹੋ ਗਿਆ ਸੀਗਾ। ਤੇ ਮੈਂ ਤੇ ਸਮਝਦਾ ਕਿ ਠੀਕ ਗੱਲ ਹੈ, ਬਹਿਸ ਵੀ ਹੋਣੀ ਚਾਹੀਦੀ ਆ, ਰੌਲਾ ਰੱਪਾ ਵੀ ਮੁੱਦਿਆਂ ਤੇ ਆਉਣਾ ਚਾਹੀਦਾ, ਪਰ ਕੰਮ ਜ਼ਰੂਰ ਹੋਵੇ। ਕੰਮ ਜ਼ਰੂਰ ਹੋਣਾ ਚਾਹੀਦਾ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਜਿਹੜੀਆਂ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ, ਜਿਵੇਂ ਆਪਾਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਹੈ, ਉਹਦੇ ਪ੍ਰਸ਼ਾਸਨ ਨੇ ਕਿਹਾ ਵੀ ਤੁਸੀਂ ਮੋਦੀ ਦੇ ਵਿਰੁੱਧ ਕੁਝ ਬੋਲਣਾ ਨਹੀਂਗਾ। ਇਸੇ ਤਰ੍ਹਾਂ ਜਿਹੜਾ ਯੂਪੀ ਦੇ ਭਾਜਪਾ ਦੇ ਵਿਧਾਇਕ ਨੇ ਕਿਹਾ ਕਿ ਆਹ ਫਲਾਂ ਫਿਰਕੇ ਦੇ ਨੇ, ਮੁਸਲਮਾਨ ਭਾਈਚਾਰੇ ਦੇ ਜਿਹੜੇ ਪੱਤਰਕਾਰ ਨੇ, ਉਹਨਾਂ ਦੀ ਉਹਨੇ ਪਛਾਣ ਕਰਕੇ ਤੇ ਉਹਦੇ ਬਾਰੇ ਸ਼ਿਕਾਇਤ ਜਿਹੜੀ ਆ ਉਹ ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਦਿੱਤੀ ਹੈ ਵੀ ਮਤਲਬ ਫਿਰਕੇ ਦੇ ਆਧਾਰ ਤੇ ਕਿਸੇ ਦੇ ਪੇਸ਼ੇ ਦੇ ਬਾਰੇ ਤੁਸੀਂ ਚੰਗਾ ਮਾੜਾ ਬੋਲ ਰਹੇ ਹੋ। ਇਹਨਾਂ ਦੋਨਾਂ ਖਬਰਾਂ ਦੇ ਬਾਰੇ, ਇਹਨਾਂ ਦੋਨਾਂ ਰਿਪੋਰਟਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਕਰ ਰਹੇ ਹਾਂ, ਬੀਜੇਪੀ ਦਾ ਵਿਧਾਇਕ ਹੈ ਤੇ ਇਹਨੇ ਪਿਛਲੇ ਦਿਨੀ ਉੱਥੇ ਜਿਹੜੀ ਇੱਕ ਹਿੰਸਾ ਹੋਈ ਸੀ ਬਹਿਰਾਈਚ ਦੇ ਇਲਾਕਿਆਂ ਦੇ ਵਿੱਚ, ਉਹਨੂੰ ਜਿਹੜੇ ਕਵਰ ਕਰ ਰਹੇ ਸੀਗੇ ਮੁਸਲਿਮ ਭਾਈਚਾਰੇ ਤੋਂ ਪੱਤਰਕਾਰ, ਉਹਨਾਂ ਦੇ ਬਾਰੇ ਇਹਨੇ ਕੂੜ ਪ੍ਰਚਾਰ ਕੀਤਾ। ਇਹਨੇ ਦੇਵਰੀਆ ਤੋਂ ਦੇਵਰੀਆ ਇਲਾਕਾ ਉੱਥੋਂ ਦਾ ਹੀ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਹੈ, ਸ਼ਲਮ ਮਣੀ ਤ੍ਰਿਪਾਠੀ ਦਾ ਨਾਮ ਹੈ। ਇਹਨੇ ਕਿਹਾ ਕਿ ਜਿਹੜੀਆਂ ਹੁਣ ਚੋਣਾਂ ਹੋਈਆਂ ਨੇ, ਉੱਥੇ ਜ਼ਿਮਨੀ ਚੋਣਾਂ ਹੋਈਆਂ ਸੀ 9 ਹਲਕਿਆਂ ਦੇ ਵਿੱਚ, ਇਹਦੇ ਵਿੱਚ ਇਹਨਾਂ ਪੱਤਰਕਾਰਾਂ ਨੇ ਝੂਠ ਫੈਲਾਇਆ। ਯੂਪੀ ਦੀਆਂ ਜਿਹੜੀਆਂ 9 ਸੀਟਾਂ ਦੇ ਉੱਤੇ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ, ਉਹਦੇ ਵਿੱਚ ਪੁਲਿਸ ਦੇ ਉੱਤੇ ਇਹ ਦੋਸ਼ ਲੱਗੇ ਸੀਗੇ ਕਿ ਪੁਲਿਸ ਨੇ ਮੁਸਲਮਾਨ ਭਾਈਚਾਰੇ ਦੇ ਆਇਡੈਂਟੀ ਕਾਰਡ ਚੈੱਕ ਕੀਤੇ ਤੇ ਉਹਨਾਂ ਦੇ ਨਾਲ ਭੇਦਭਾਵ ਕੀਤਾ, ਉਹਨਾਂ ਦੇ ਨਾਲ ਵਿਤਕਰਾ ਕੀਤਾ, ਉਹਨਾਂ ਨੂੰ ਲਾਈਨਾਂ 'ਚੋਂ ਕੱਢਿਆ ਜਾਂ ਜਿਵੇਂ ਵੀ ਉਹਨਾਂ ਦੇ ਨਾਲ, ਮਤਲਬ ਪੋਲਿੰਗ ਸਟੇਸ਼ਨਾਂ ਤੱਕ ਵੀ। ਉਸ ਤੋਂ ਬਾਅਦ ਚੋਣ ਕਮਿਸ਼ਨ ਹੈ ਜਿਹੜਾ, ਉਹਨੇ ਸਮਾਜਵਾਦੀ ਪਾਰਟੀ ਦੀ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹਦਾ ਮਤਲਬ ਉਹਦਾ ਨੋਟਿਸ ਲਿਆ ਤੇ ਉਸ ਤੋਂ ਬਾਅਦ ਦਿਸ਼ਾ ਨਿਰਦੇਸ਼ ਦਿੰਦਿਆਂ ਮਨਮਾਨੇ ਢੰਗ ਦੇ ਨਾਲ ਵੋਟ ਪਾਉਣ ਵਾਲੇ ਲੋਕਾਂ ਨੂੰ ਆ ਕੇ ਆਪਣਾ ਜਿਹੜਾ ਪਛਾਣ ਪੱਤਰ ਆ ਉਹ ਦਿਖਾਉਣ ਦੇ ਲਈ ਮਜਬੂਰ ਕਰਨ, ਜਾਂ ਉਸ ਤੋਂ ਦਿਖਾਉਣ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੀ ਬੇਇੱਜ਼ਤੀ ਕਰਨ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ਲੀਲ ਕਰਨ ਦੇ ਮਾਮਲੇ ਦੇ ਵਿੱਚ 5 ਪੁਲਿਸ ਮੁਲਾਜ਼ਮਾਂ ਨੂੰ ਵੀ ਸਸਪੈਂਡ ਕਰਤਾ ਸੀਗਾ। ਇਹ ਭਾਜਪਾ ਨੂੰ ਇਹ ਜਿਹੜਾ ਮਤਲਬ ਬੜੀ ਇਹ ਗੱਲ ਔਖੀ ਹੋਈ ਕਿ ਇਹ ਕਿਉਂ ਹੋ ਗਿਆ, ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ। ਤੇ ਉਸ ਤੋਂ ਬਾਅਦ ਇੱਕ ਜਿਹੜੇ ਪੱਤਰਕਾਰ ਨੇ, ਉਹਨਾਂ ਨੇ ਵੀ, ਤ੍ਰਿਪਾਠੀ ਨੇ, ਉਹ ਵੀ ਹਿੰਦੂ ਭਾਈਚਾਰੇ ਤੋਂ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਇਸ ਮਾਮਲੇ ਦੇ ਵਿੱਚ ਘੜੀਸਣਾ ਬਹੁਤ ਮਾੜੀ ਗੱਲ ਆ। ਹਾਲਾਂਕਿ ਜਿਹੜਾ ਇਸ ਮਾਮਲੇ 'ਚ ਦੋਸ਼ ਲਾ ਰਿਹਾ ਉਹ ਵੀ ਸ਼ਲਮ ਮਣੀ ਤ੍ਰਿਪਾਠੀ ਹੈ। ਇਸ ਬੰਦੇ ਨੇ ਕੀ ਕੀਤਾ, ਇਹਨੇ 32 ਪੱਤਰਕਾਰਾਂ ਦੀ ਇੱਕ ਲਿਸਟ ਤਿਆਰ ਕੀਤੀ, ਜਿਹੜੇ ਪੱਤਰਕਾਰ ਗਰਾਊਂਡ ਤੋਂ ਕੰਮ ਕਰ ਰਹੇ ਸੀਗੇ, ਜਿਹੜੇ ਪੱਤਰਕਾਰ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਮੀਡੀਆ ਨੂੰ, ਲੋਕਾਂ ਨੂੰ ਦੱਸ ਰਹੇ ਸੀਗੇ। ਤੇ ਨਾ ਸਿਰਫ ਇਹਨਾਂ ਪੱਤਰਕਾਰਾਂ ਦੀ 32 ਦੀ, ਬਲਕਿ 100 ਯੂਟਿਊਬਰ ਵੀ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਚਲਾਏ ਜਾਂਦੇ YouTube ਚੈਨਲ, ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇਹ ਬੰਦੇ ਝੂਠ ਫੈਲਾ ਰਹੇ ਨੇ ਤੇ ਦੇਸ਼ ਦੇ ਵਿੱਚ ਇਹ ਲੋਕ ਪਾੜਾ ਪਾ ਰਹੇ ਨੇ। ਪੱਤਰਕਾਰ ਜਿਨ੍ਹਾਂ ਦੇ ਵਿੱਚ NDTV ਦੇ ਪੱਤਰਕਾਰ ਆ, PTI ਦੇ ਪੱਤਰਕਾਰ ਆ, ਨਿਊਜ਼ 18 ਦੇ ਪੱਤਰਕਾਰ ਆ, ਹੋਰ ਮਤਲਬ ਉਹਨਾਂ ਅਦਾਰਿਆਂ ਦੇ ਪੱਤਰਕਾਰ ਆ ਜਿਹੜੇ ਖਾਸ ਕਰਕੇ ਸਰਕਾਰ ਦੇ ਨਾਲ ਹਮ ਮਸ਼ਵਰਾ ਨੇ। ਮਤਲਬ ਇੱਕ ਪਾਸੇ ਤੁਸੀਂ ਦੇਖੋ ਵੀ ਪੋਲਿਟਿਕਸ ਕਿਹੋ ਜਿਹੀ ਆ, ਇੱਕ ਪਾਸੇ ਇਹੀ ਜਿਹੜੇ TV ਚੈਨਲ ਨੇ ਜਿਨ੍ਹਾਂ ਦਾ ਆਪਾਂ ਨਾਂ ਲਿਆ ਜਾਂ ਗੋਦੀ ਮੀਡੀਆ ਦੇ ਵਿੱਚ, ਇਹਨਾਂ ਦੇ ਉੱਤੇ ਦੋਸ਼ ਲੱਗਦਾ ਕਿ ਇਹ ਭਾਜਪਾ ਦਾ ਪ੍ਰੋਪੇਗੈਂਡਾ ਫੈਲਾ ਰਹੇ ਨੇ, ਭਾਜਪਾ ਦੀ ਜਿਹੜਾ ਪੋਲੀਟੀਕਲ ਏਜੰਡੇ ਨੇ ਉਹਨਾਂ ਨੂੰ ਫੈਲਾ ਰਹੇ ਨੇ। ਤੇ ਦੂਜੇ ਪਾਸੇ ਭਾਜਪਾ ਦੇ ਵਿਧਾਇਕ ਹੀ ਦੋਸ਼ ਲਾ ਰਹੇ ਨੇ ਕਿ ਜਿਹੜੇ ਇਹਨਾਂ ਦੇ ਪੱਤਰਕਾਰ ਨੇ ਪਰ ਉਹ ਆਉਂਦੇ ਮੁਸਲਿਮ ਭਾਈਚਾਰੇ ਤੋਂ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕੰਮ ਤੇ ਹੋਣਾ ਚਾਹੀਦਾ। ਤਾਂ ਮਤਲਬ ਇਹਨੇ ਜ਼ਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਉਹਨਾਂ ਬੰਦਿਆਂ ਨੂੰ ਚੋਣ ਕਰ ਲਈ। ਹਾਲਾਂਕਿ ਜਾਣਕਾਰੀਆਂ ਤਾਂ ਹੋਰਾਂ ਨੇ ਵੀ ਦਿੱਤੀਆਂ ਹੋਣਗੀਆਂ, ਉੱਥੇ ਕਿਹੜਾ ਇਕੱਲੇ ਮੁਸਲਿਮ ਪੱਤਰਕਾਰ ਆ, ਹਿੰਦੂ ਭਾਈਚਾਰੇ ਦੇ ਪੱਤਰਕਾਰ ਵੀ ਬਥੇਰੇ ਹੋਣਗੇ। ਤਾਂ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਕਮਿਸ਼ਨ ਨੇ ਵੀ ਜਿਹੜੀ ਕਾਰਵਾਈ ਕੀਤੀ, ਉਸ ਤੋਂ ਬਾਅਦ ਕੀ ਹੋਇਆ ਕਿ ਮੁਰਾਦਾਬਾਦ, ਕਾਨਪੁਰ ਤੇ ਮੁਜ਼ੱਫਰਨਗਰ ਦੇ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਤਾ ਗਿਆ ਤੇ 13 ਜਿਹੜੇ ਇਹੋ ਜਿਹੇ ਕੇਂਦਰ ਦੀ ਸ਼ਨਾਖਤ ਕੀਤੀ ਗਈ, ਪੋਲਿੰਗ ਕੇਂਦਰਾਂ ਦੀ, ਜਿੱਥੇ ਇਹ ਸਾਰਾ ਕੁਝ ਵਾਪਰਿਆ। ਉਸ ਤੋਂ ਬਾਅਦ ਉੱਥੇ ਇਹ ਕਿਹਾ ਗਿਆ ਕਿ ਉੱਥੇ ਬਿਨਾਂ ਕਿਸੇ ਟਰਾਂਸਪੇਰੈਂਸੀ ਦੇ ਇਲੈਕਸ਼ਨ ਹੋਇਆ। ਉੱਥੇ ਮੁਸਲਿਮ ਭਾਈਚਾਰੇ ਜਿਹੜੇ ਕਿ ਘੱਟ ਗਿਣਤੀ ਦੇ ਲੋਕ ਨੇ, ਉਹਨਾਂ ਨੂੰ ਜ਼ਲੀਲ ਕੀਤਾ ਗਿਆ, ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਗਿਆ, ਜਿਸ ਤਰੀਕੇ ਵੀ ਨਾਲ ਵੀ ਉਹਨਾਂ ਨੂੰ ਬੇਇੱਜ਼ਤ ਕਰਨਾ ਹੋਵੇ ਤਾਂ ਉਹ ਕੀਤਾ ਗਿਆ। ਤਾਂ ਹੁਣ ਦੱਸਿਆ ਗਿਆ ਕਿ ਇਹ ਜਿਹੜਾ ਭਾਜਪਾ ਦਾ ਵਿਧਾਇਕ ਹੈ, ਇਹ 2017 ਤੋਂ 2022 ਤੱਕ ਜਿਹੜਾ ਇਹ CM ਯੋਗੀ ਆਦਿੱਤਿਆਨਾਥ ਦਾ ਮੀਡੀਆ ਸਲਾਹਕਾਰ ਵੀ ਸੀਗਾ। ਤੇ ਹੁਣ ਇਹ ਭਾਜਪਾ ਵਿਧਾਇਕ ਨੂੰ ਇਹ ਵੀ ਦੇਖਿਆ ਜਾਂਦਾ ਵੀ ਉਹ ਫਿਰਕੂ ਪੋਸਟਾਂ ਜਿਹੜੀਆਂ ਉਹ ਜ਼ਿਆਦਾ ਕਰਦਾ, ਖਾਸ ਕਰਕੇ ਮਿਨੋਰਟੀਜ਼ ਦੇ ਖਿਲਾਫ। ਤੇ ਹੁਣ ਇਹਨੇ ਲਿਸਟ ਜਾਰੀ ਕਰਕੇ ਇਹ ਕਿਹਾ ਕਿ ਇਹਨਾਂ ਪੱਤਰਕਾਰਾਂ ਨੂੰ ਅਸੀਂ ਦੇਖਾਂਗੇ। ਮਤਲਬ ਇੱਕ ਬੰਦਾ ਜਿਹੜਾ ਗਰਸਿਆ ਹੋਇਆ, ਜਿਹੜਾ ਹੇਟ ਜਿਹੜੀ ਇੱਕ ਕਮਿਊਨਿਟੀ ਹੇਟ ਦਾ ਮਾਮਲਾ, ਜਿਹੜਾ ਭਾਈਚਾਰਿਆਂ ਵਿਰੁੱਧ ਨਫ਼ਰਤ ਦੀ ਮਾਮਲੇ ਨੇ ਜਿਹੜੇ, ਉਹਨਾਂ ਦਾ ਉਹ ਪੂਰਾ ਪ੍ਰੇਰਿਤ ਹੈ, ਉਸ ਸੋਚ ਦੇ, ਉਸ ਮਾੜੀ ਜਿਹੜੀ ਜ਼ਹਿਨੀਅਤ ਆ ਉਹਦੇ ਵਿੱਚ ਗਰਸਿਆ ਹੋਇਆ। ਤੇ ਉਹ ਬੰਦਾ ਇਹ ਕਹਿ ਰਿਹਾ ਕਿ ਅਸੀਂ ਲਿਸਟ ਤਿਆਰ ਕਰ ਲਈ ਆ ਫਲਾਂ ਬੰਦਿਆਂ ਦੀ, ਫਲਾਂ ਪੱਤਰਕਾਰਾਂ ਦੀ। ਇਹ ਪੱਤਰਕਾਰ ਜ਼ਮੀਨ ਤੇ ਕੰਮ ਕਰਦੇ ਨੇ। 32 ਇਹਨਾਂ ਦੀ ਲਿਸਟ ਦੇ ਵਿੱਚ ਨਾਮ ਆ ਜਿਨ੍ਹਾਂ ਦੇ ਵੱਖ-ਵੱਖ ਲੋਕਾਂ ਦੇ, ਤੇ 100 ਇਹ ਜਿਹੇ ਨੇ ਯੂਟਿਊਬਰ ਜਿਹੜੇ ਗਰਾਊਂਡ ਦੇ ਉੱਤੋਂ ਕੰਮ ਕਰਕੇ ਲੋਕਾਂ ਤੱਕ ਜਾਣਕਾਰੀਆਂ ਪਹੁੰਚਾਉਂਦੇ ਨੇ ਤੇ ਇਹਨਾਂ ਨੇ ਗੜਬੜੀ ਦੀਆਂ ਖਬਰਾਂ ਦਿੱਤੀਆਂ। ਇਹ 2 ਗੁਨਾਹ ਕਰ ਰਿਹਾ ਵੱਡੇ ਆਹ ਕੰਮ ਕਰਕੇ ਜਿਹੜਾ ਤ੍ਰਿਪਾਠੀ ਹੈ। ਪਹਿਲੀ ਗੱਲ ਤਾਂ ਇਹ ਜਿਹੜੇ ਆਲਰੇਡੀ ਲੋਕ ਪਹਿਲਾਂ ਹੀ ਮੋਦੀ ਦੇ ਇਸ ਭਾਜਪਾ ਦੇ ਸਿਆਸੀ ਪ੍ਰੋਪੇਗੈਂਡੇ ਦੇ ਸ਼ਿਕਾਰ ਨੇ, ਇਸ ਮਾੜੀ ਸੋਚ ਦੇ ਸ਼ਿਕਾਰ ਨੇ ਕਿ ਮਿਨੋਰਟੀ ਨੂੰ ਗਾਲਾਂ ਕੱਢਣੀਆਂ ਸੋਸ਼ਲ ਮੀਡੀਆ ਉੱਤੇ, ਉਹਨਾਂ ਦੀਆਂ ਜਾਅਲੀ ਆਈਡੀਆਂ ਬਣਾ ਕੇ ਉਹਨਾਂ ਦੀਆਂ ਧੀਆਂ ਭੈਣਾਂ ਬਾਰੇ ਗਲਤ ਲਿਖਣਾ, ਉਹਨਾਂ ਨੂੰ ਟ੍ਰੋਲਿੰਗ ਕਰਨਾ, ਇਹ ਸਾਰਾ ਕੁਝ ਮਤਲਬ ਇੱਕ ਝੂਠ ਤੰਤਰ ਦਾ ਇੱਕ ਬਹੁਤ ਵੱਡਾ ਨੈਟਵਰਕ ਆ। ਉਹਨਾਂ ਨੂੰ ਇਹਨਾਂ ਦੀਆਂ ਲਿਸਟਾਂ ਦੇ ਕੇ ਤੇ ਉਹਨਾਂ ਨੂੰ ਉਕਸਾ ਰਿਹਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਟਾਰਗੇਟ ਤੇ ਕਰੋ, ਇਹਨਾਂ ਨੂੰ ਨਿਸ਼ਾਨੇ ਤੇ ਲਓ। ਜਿਹੜਾ
ਦੂਜਾ ਗੁਨਾਹ ਇਹ ਬੰਦਾ ਕਰ ਰਿਹਾ, ਉਹ ਇਹ ਹੈ ਕਿ ਇਹ ਬੰਦਾ ਕਿਸੇ ਵੀ ਪੇਸ਼ੇ ਦੇ ਵਿੱਚ ਕੰਮ ਕਰ ਰਹੇ ਬੰਦੇ ਨੂੰ ਸਿਰਫ ਉਹਦੇ ਕੰਮ ਦੇ ਆਧਾਰ ਤੇ ਜਾਂ ਉਹਦੇ ਜ਼ਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਉਹਨੂੰ ਟਾਰਗੇਟ ਤੇ ਲੈ ਰਿਹਾ, ਜਿਹੜਾ ਕਿ ਬਿਲਕੁਲ ਗਲਤ ਆ। ਕੱਲ ਨੂੰ ਉੱਠ ਕੇ ਕੋਈ ਬੰਦਾ ਕਹਿ ਦੂਗਾ, ਕਿਸੇ ਹਸਪਤਾਲ 'ਚ ਜਾਊਗਾ, ਉਹ ਉੱਠ ਕੇ ਕਹਿ ਦੂਗਾ ਜੀ ਆਹ ਬੰਦਾ ਆ ਤਾਂ ਮੇਰਾ ਹਸਪਤਾਲ ਵਾਲਿਆਂ ਨੇ ਮੇਰਾ ਤਾਂ ਆਪਰੇਸ਼ਨ ਖਰਾਬ ਕਰਤਾ, ਕਿਉਂਕਿ ਡਾਕਟਰ ਜਿਹੜਾ ਇਹ ਦੂਜੇ ਮਿਨੋਰਟੀ ਤੋਂ ਆਉਂਦਾ। ਮਿਨੋਰਟੀ ਦੇ ਵਿੱਚ ਇਕੱਲਾ ਹੀ ਨਹੀਂ ਗਾ ਮੁਸਲਮਾਨ ਆਉਂਦੇ ਨੇ, ਕੋਈ ਹੋਰ ਬਥੇਰੇ ਭਾਈਚਾਰੇ ਆਉਂਦੇ ਨੇ, ਸਿੱਖ, ਬੋਧੀ, ਜੈਨੀ, ਈਸਾਈ ਸਾਰੇ ਮਿਨੋਰਟੀਜ਼ ਦੇ ਵਿੱਚ ਆਉਂਦੇ ਨੇ। ਤੇ ਇਹਨਾਂ ਨੇ ਮੇਰਾ ਐਂ ਕਰਤਾ, ਫਿਰ ਕੱਲ ਨੂੰ ਉਹਨੂੰ ਘੜੀਸੀ ਫਿਰੋਂਗੇ ਅਦਾਲਤਾਂ ਦੇ ਵਿੱਚ, ਉਹਦੇ ਘਰ ਦੇ ਬਾਹਰ ਪੁਤਲੇ ਫੂਕੋਗੇ, ਉਹਨੂੰ ਜ਼ਲੀਲ ਕਰੋਗੇ, ਸੋਸ਼ਲ ਮੀਡੀਆ ਤੇ ਉਹਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੋਗੇ, ਰਾਹ ਜਾਂਦੇ ਤੇ ਉਹਦੀ ਕਾਰ ਭੰਨੋਗੇ, ਉਹਨੂੰ ਸੱਟ ਫੇਟ ਮਾਰੋਗੇ। ਕਿੱਡੀ ਮਾੜੀ ਸੋਚ ਆ। ਔਰ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਹੋਵੇ ਸਟੇਜਾਂ ਤੋਂ ਕਿ ਬਈ ਆਹ ਜਿਹੜੇ ਲੋਕ ਨੇ ਫਲਾਂ ਭਾਈਚਾਰੇ ਜਿਹੜੇ ਜ਼ਿਆਦਾ ਬੱਚੇ ਜੰਮਦੇ ਨੇ, ਉਹ ਲੋਕ ਆ ਕੇ ਤੁਹਾਡਾ ਸਾਰਾ ਕੁਝ ਲੈ ਜਾਣਗੇ, ਤੁਹਾਡਾ ਹਥਿਆ ਲੈਣਗੇ, ਤੁਹਾਡੀਆਂ ਬਹੂ ਬੇਟੀਆਂ ਦੀ ਜਿਹੜੀ ਇੱਜ਼ਤ ਆ ਉਹਨੂੰ ਤਾਰ-ਤਾਰ ਕਰ ਦੇਣਗੇ। ਤੇ ਉਹ ਨਾ ਸਿਰਫ ਇੱਕ ਵਾਰੀ, ਸਗੋਂ ਕਈ ਵਾਰੀ ਪ੍ਰਧਾਨ ਮੰਤਰੀ ਖੁਦ ਇਸ ਮਿਨੋਰਟੀ ਦੇ, ਇਸ ਫਿਰਕੇ ਨੂੰ, ਇਸ ਧਰਮ ਨੂੰ ਜਿਹੜਾ ਉਹ ਨਿਸ਼ਾਨੇ ਤੇ ਲੈ ਕੇ ਤੇ ਬਿਆਨਬਾਜ਼ੀ ਕਰੇ। ਇਹ ਕੋਈ ਪਹਿਲੀ ਦਫਾ ਥੋੜ੍ਹਾ, ਆਪਾਂ ਕਿੰਨੀਆਂ ਰਿਪੋਰਟਾਂ ਕੀਤੀਆਂ ਨੇ, ਕਿੰਨੇ ਵਾਰੀ ਇਹ ਦੱਸਿਆ ਕਿ ਫਲਾਂ ਬੰਦੇ ਕਰਨਾਟਕ ਦੇ ਵਿੱਚ, ਉਹ ਹਮੇਸ਼ਾ ਮੇਰੇ ਗੱਲ ਯਾਦ ਰਹਿੰਦੀ ਹੈ, ਉਹ ਕੋਈ ਇਹਨਾਂ ਦਾ ਭਾਜਪਾ ਦਾ ਸੀਗਾ MLA, ਤੇ ਉਹਨੂੰ ਰਾਤ ਨੂੰ ਕਿਸੇ ਨੇ ਫੂਕ ਚਕਾਤੀ, ਕਹਿੰਦੇ ਜੀ ਆ ਦਿਨ ਚੱਲ ਰਹੇ ਨੇ, ਚਲੋ ਹੁਣ ਉਹਨਾਂ ਦਿਨਾਂ ਦਾ ਵੀ ਆਪਾਂ ਕਿਉਂ ਜ਼ਿਕਰ ਕਰਨਾ। ਕਹਿੰਦੀ ਜੀ ਪਰ ਉਹ ਫਲਾਣੇ ਮੰਦਿਰ ਦੇ ਸਾਹਮਣੇ ਤਾਂ ਫਲਾਨਾ ਜਿਹੜਾ ਬੰਦਾ ਉਹ ਰੇਹੜੀ ਲਾਈ ਬੈਠਾ ਫਲਾਂ ਦੀ, ਉਹਨੇ ਜਾ ਕੇ ਤੈਸ਼ ਚਾਏ ਨੇ ਅਗਲੇ ਦਿਨ ਜਾ ਕੇ ਉਹਦੀ ਰੇਹੜੀ ਤੋੜਤੀ। ਤੇ ਉਹ ਵਿਚਾਰਾ ਜਿਹੜਾ ਪੀੜਤ ਸੀਗਾ, ਉਹ ਫਲ ਇਕੱਠੇ ਕਰਦਾ, ਉਹਦੀ ਰੇਹੜੀ ਇਕੱਠੀ ਕਰਦਾ ਜਾਂ ਕੁੱਟਮਾਰ ਤੋਂ ਬਚਦਾ, ਉਹ ਚੱਕ ਕੇ ਸਾਰਾ ਸਮਾਨ ਘਰੇ ਚਲਾ ਗਿਆ। ਕਸੂਰ ਉਹਦਾ ਕੀ ਸੀਗਾ? ਕਸੂਰ ਉਹਦਾ ਇਹ ਸੀਗਾ ਵੀ ਉਹ ਮਿਨੋਰਟੀ ਤੋਂ ਆਉਂਦਾ। ਤੁਸੀਂ ਤਾਂ ਕਿਰਤ ਵੀ ਨਹੀਂ ਕਰਨ ਦੇ ਰਹੇ, ਇੰਨੇ ਕਿਰਤਕਾਂ ਲੋਕ ਹੋ ਗਏ। ਤੁਸੀਂ ਤਾਂ ਲੋਕਾਂ ਨੂੰ ਕੰਮ ਵੀ ਨਹੀਂ ਕਰਨ ਦੇ ਰਹੇ, ਮਿਹਨਤ ਵੀ ਨਹੀਂ ਕਰਨ ਦੇ ਰਹੇ। ਇੱਕ ਪੱਤਰਕਾਰ ਨੂੰ ਸਿਰਫ ਤੁਸੀਂ ਇਸ ਕਰਕੇ ਨਿਸ਼ਾਨੇ ਤੇ ਲੈ ਰਹੇ ਹੋ ਵੀ ਉਹਨੇ ਗਰਾਊਂਡ ਰਿਪੋਰਟਿੰਗ ਕੀਤੀ ਹੈ, ਉੱਤੋਂ ਉਹ ਮੁਸਲਮਾਨ ਹੈ। ਕੱਲ ਨੂੰ ਆਪਾਂ ਦੇਖਿਆ ਸੀ ਨਾ ਪੱਛਮੀ ਬੰਗਾਲ ਦੇ ਵਿੱਚ ਇੱਕ ਬੰਦੇ ਨੂੰ ਉਹਨੇ ਹਿੰਸਾ ਰੋਕਤੀ, ਉਹ ਸਿੱਖ ਸੀਗਾ, ਤੇ ਉਹ ਕਹਿੰਦਾ ਵੀ ਤੁਸੀਂ ਤਾਂ ਖਾਲਿਸਤਾਨੀ ਹੈ। ਉਹਨੇ ਕਿਹਾ ਸੀ ਨਾ ਉਹਨੂੰ, ਮਤਲਬ ਬਹੁਤ ਹੋਰ ਬੰਦਾ ਚੰਗਾ ਬੋਲਿਆ, ਭਾਜਪਾ ਦਾ ਹੀ ਬੰਦਾ ਸੀਗਾ। ਇਹ ਸਿਰਸੇ ਹੋਣੀ ਉਹਦੀ ਸਪੋਰਟ ਤੇ ਆ ਕੇ ਭਾਜਪਾ ਜੀ ਭਾਜਪਾ ਦਾ ਬੰਦਾ, ਇਹਨੇ ਆਏ ਆ। ਬਾਅਦ ਦੇ ਵਿੱਚ ਜਦੋਂ ਤਹਿਕੀਕਾਤ ਹੋਈ, ਉਹ ਕਹਿੰਦਾ ਤੂੰ ਮੈਨੂੰ ਖਬਰਦਾਰ ਜੇ ਅੱਜ ਤੋਂ ਬਾਅਦ ਜੇ ਕੋਈ ਗਾਲ ਕੱਢੀ ਤਾਂ ਇੱਥੇ ਕਹਿੰਦਾ ਮੈਂ ਤੈਨੂੰ ਖਤਮ ਕਰ ਦੇਣਾ, ਮੈਂ ਬਾਅਦ ਚ ਵੇਖਾਂਗੇ ਜੋ ਕੁਝ ਹੋਊਗਾ। ਉਹ ਸਿੱਧਾ ਹੋ ਗਿਆ, ਮੁੰਡਾ ਨੌਜਵਾਨ ਸੀ ਔਰ ਦਸਤਾਰਧਾਰੀ ਸੀਗਾ। ਉਹ ਕਹਿੰਦਾ ਮੈਂ ਇੰਡੀਅਨ ਕਨਸਟੀਟਿਊਸ਼ਨ ਦੀ ਸਹੁੰ ਚੁੱਕ ਕੇ ਉਹਦਾ ਪੇਪਰ ਪਾਸ ਕਰਕੇ ਇੱਥੇ ਆਇਆ, ਵਰਦੀ ਪਾਈ ਆ। ਕੋਈ ਮੈਂ ਇਹ ਨਹੀਂ ਕਿ ਤੜਕੇ ਉੱਠਿਆ ਤੇ ਉੱਠ ਕੇ ਚੱਕ ਕੇ ਵਰਦੀ ਪਾਲੀ ਤੇ ਡਿਊਟੀ ਤੇ ਆ ਗਿਆ। ਪੇਪਰ ਪਾਸ ਕੀਤਾ ਤੇ ਤੁਹਾਡੇ ਕਨਸਟੀਟਿਊਸ਼ਨਲ ਜੋ ਸਾਰਾ ਕੁਝ ਸਿਸਟਮ ਉਹਦੇ ਤਹਿਤ ਕੀਤਾ ਮੈਂ ਸਾਰਾ ਕੁਝ। ਤੂੰ ਕਿਵੇਂ ਮੈਨੂੰ ਦੇਸ਼ ਵਿਰੋਧੀ ਗਰਦਾਨ ਸਕਦਾ? ਉਹ ਗੱਲ ਪੈ ਗਿਆ। ਜ਼ੁਰਤ ਵਾਲਾ ਸੀ ਮੁੰਡਾ, ਉਹ ਨੌਜਵਾਨ, ਮੇਰੇ ਉਹਦਾ ਨਾਮ ਨਹੀਂ ਯਾਦ ਆ ਰਿਹਾ, ਪਰ ਦੇਖੋ ਕਿੰਨੀ ਵੱਡੀ ਮਿਸਾਲ ਹੈ। ਔਰ ਇਹ ਕਿੰਨੇ ਘਟੀਆ ਮਾਨਸਿਕਤਾ ਦੇ ਲੋਕ ਨੇ ਕਿ ਸਿਰਫ ਉਹਦੇ ਧਰਮ ਦੇ ਆਧਾਰ ਤੇ ਬੰਦੇ ਨੂੰ ਤੈਅ ਕਰ ਰਹੇ ਨੇ ਕਿ ਤੂੰ ਆਹ ਕਰ ਰਿਹਾ, ਤੂੰ ਆਹ ਕਰ ਰਿਹਾ। ਕੱਲ ਨੂੰ ਕੋਈ ਉੱਠ ਕੇ ਹੋਰ ਬੰਦਾ ਕਹਿ ਦੂਗਾ ਜੀ ਕਿ ਇਹ ਤਾਂ ਜੀ ਇਹਨੇ ਮੇਰੇ ਨਾਲ ਐਂ ਕੀਤਾ, ਇਹ ਫਲਾਣੇ ਪੇਸ਼ੇ ਦੇ ਵਿੱਚ ਸੀਗਾ, ਇਹ ਟੀਚਰ ਸੀਗਾ ਜੀ, ਇਹਨੇ ਮੇਰੇ ਨਾਲ ਐਂ ਕੀਤਾ ਕਿ ਇਹਨੇ ਤਾਂ ਮੇਰੇ ਨਾਲ ਕੀਤਾ ਕਿਉਂਕਿ ਇਹ ਮੁਸਲਮਾਨ ਆ। ਸੋ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋਣੀ ਚਾਹੀਦੀ ਸੀ ਕਿ ਇਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਤੁਸੀਂ ਕੀ ਕਰ ਰਹੇ ਹੋ? ਬੰਦਾ ਪੋਲਿੰਗ ਸਟੇਸ਼ਨ ਤੇ ਗਿਆ ਵੋਟ ਪਾਉਣ, ਜਿਹੜਾ ਸਾਰਿਆਂ ਦਾ ਅਧਿਕਾਰ ਆ, ਕੋਈ ਵੀ ਜਾ ਸਕਦਾ ਜਿਹਦੀ ਵੋਟ ਬਣੀ ਆ। ਉਹਨੂੰ ਜਾ ਕੇ ਪਹਿਲਾਂ ਤਾਂ ਉਹਦਾ ਪਛਾਣ ਪੱਤਰ ਉੱਥੇ ਦੇਖਿਆ ਕਿ ਤੂੰ ਭਾਈ ਕਿੱਥੋਂ ਆ। ਉਹਦੇ ਪਛਾਣ ਪੱਤਰ ਤੇ ਕੋਈ ਵੀ ਉਹ ਨਾ ਲਿਖਿਆ ਜਿਹੜਾ ਤੁਹਾਨੂੰ ਮਾਫਕ ਨਹੀਂਗਾ, ਜਿਹੜਾ ਤੁਹਾਡੀ ਆਈਡੀਓਲੋਜੀ ਨੂੰ ਜਾਂ ਤੁਹਾਡੇ ਪੋਲੀਟੀਕਲ ਏਜੰਡੇ ਨੂੰ ਸੂਟ ਨਹੀਂ ਕਰਦਾ। ਉਹਨੂੰ ਕੱਢ ਕੇ ਲਾਈਨ 'ਚ ਤੁਸੀਂ ਪਾਸੇ ਕਰ ਲਿਆ। ਪਾਸੇ ਕਰਕੇ ਉਹਦੀ ਪੁੱਛ ਪੜਤਾਲ ਕੀਤੀ, ਪਹਿਲਾਂ ਕਿਹਨੂੰ ਵੋਟ ਪਾਈ ਸੀ, ਕਿੰਨੇ ਵਾਰੀ ਵੋਟ ਪਾਈ ਸੀ। ਉਸ ਤੋਂ ਬਾਅਦ ਉਹਨੂੰ ਜ਼ਲੀਲ ਕੀਤਾ, ਉਹਨੂੰ ਗਾਲਾਂ ਕੱਢੀਆਂ, ਉੱਥੋਂ ਕੱਢਤਾ। ਕਿੱਡਾ ਵੱਡਾ ਕ੍ਰਾਈਮ ਹੈ ਕਿ ਇੱਕ ਬੰਦੇ ਨੂੰ ਸਿਰਫ ਤੁਸੀਂ ਧਰਮ ਦੇ ਆਧਾਰ ਤੇ ਪੋਲਿੰਗ ਸਟੇਸ਼ਨ ਦੇ ਵਿੱਚੋਂ ਕੱਢ ਰਹੇ ਹੋ। ਔਰ ਉਹ ਜਿਹੜੀ ਗੱਲ ਉਹਨੂੰ ਸੰਵਿਧਾਨ ਆਜ਼ਾਦੀ ਦਿੰਦਾ। ਪਹਿਲਾ ਗੁਨਾਹ ਤਾਂ ਤੁਸੀਂ ਪਹਿਲਾ ਨੈਤਿਕ ਤੌਰ ਤੇ ਅਖਲਾਕੀ ਗੁਨਾਹ ਤੇ ਪਹਿਲੀ ਗੱਲ ਤਾਂ ਗੈਰ ਕਾਨੂੰਨੀ ਕੰਮ ਤੁਸੀਂ ਉੱਥੇ ਹੀ ਕਰਤਾ। ਦੂਜਾ ਇੱਕ ਜਿਹੜਾ ਬੰਦਾ ਨੂੰ ਰਿਪੋਰਟ ਕਰ ਰਿਹਾ, ਰਿਪੋਰਟ ਕਰਨ ਵਾਲੇ ਨੂੰ ਵੀ ਤੁਸੀਂ ਉਹਦੀ ਪਛਾਣ ਜੱਗ ਜ਼ਾਹਰ ਕੀਤੀ ਕਿ ਬਈ ਅੱਛਾ ਆਹ ਬੰਦਾ ਰਿਪੋਰਟ ਕਰ ਰਿਹਾ, ਫਲਾਂ ਬੰਦੇ ਨਾਲ ਧੱਕਾ ਹੋਇਆ, ਇਹ ਬੰਦਾ ਦੇਖੋ ਕੌਣ ਆ, ਇਹ ਜੀ ਇਹ ਫਲਾਂ ਭਾਈਚਾਰੇ ਤੋਂ ਆ, ਠੀਕ ਹੈ, ਇਹਦੀ ਵੀ ਲਿਸਟ ਬਣਾ ਲਓ। ਮਤਲਬ ਜ਼ੁਲਮ ਵੀ ਅਸੀਂ ਕਰਾਂਗੇ, ਲੋਕਾਂ ਨੂੰ ਜ਼ਲੀਲ ਵੀ ਅਸੀਂ ਕਰਾਂਗੇ, ਮਿਨੋਰਟੀ ਨੂੰ ਤੰਗ ਵੀ ਅਸੀਂ ਕਰਾਂਗੇ, ਤੇ ਉਹਨਾਂ ਦੇ ਨਾਲ ਵਿਤਕਰਾ ਵੀ ਪੂਰਾ ਕਰਾਂਗੇ, ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਪੋਲਿੰਗ ਸਟੇਸ਼ਨਾਂ ਦੇ ਵਿੱਚੋਂ ਭਜਾ ਵੀ ਦੇਵਾਂਗੇ ਜੇ ਕੋਈ ਉਹਨਾਂ ਦੀ ਰਿਪੋਰਟ ਕਰੂਗਾ। ਚਾਹੇ ਉਹ ਸਾਡੇ ਹੀ ਗੋਦੀ ਮੀਡੀਆ ਦਾ ਕੋਈ ਐਂਕਰ ਆ, ਚਾਹੇ ਉਹ ਸਾਡੇ ਹੀ ਗੋਦੀ ਮੀਡੀਆ ਦਾ ਕੋਈ ਪੱਤਰਕਾਰ ਆ, ਤੇ ਉਹਨੂੰ ਫਿਰ ਉਹਨੂੰ ਅਸੀਂ ਇਸ ਤਰੀਕੇ ਨਾਲ ਉਹਦੀਆਂ ਲਿਸਟਾਂ ਤਿਆਰ ਕਰਾਂਗੇ। ਕਿ ਕਿੱਡਾ ਜ਼ੁਲਮ ਆ, ਕਿੱਡੀ ਹਨੇਰੀ ਆ ਇਹ, ਕਿੰਨੀ ਮੰਦਭਾਗੀ ਗੱਲ ਆ ਕਿ ਇੱਕ ਬੰਦੇ ਨੂੰ ਤੁਸੀਂ ਨਾ ਸਿਰਫ ਉਹਦੇ ਫਿਰਕੇ ਦੇ ਆਧਾਰ ਤੇ ਉਹਨੂੰ ਟਾਰਗੇਟ ਕਰ ਰਹੇ ਹੋ, ਉਹਨੂੰ ਬੇਇੱਜ਼ਤ ਕਰ ਰਹੇ ਹੋ, ਬਲਕਿ ਉਹਨੂੰ ਨਿਸ਼ਾਨੇ ਤੇ ਇਸ ਕਰਕੇ ਲੈ ਰਹੇ ਹੋ, ਉਹਨੂੰ ਵੋਟ ਤੱਕ ਨਹੀਂ ਪਾਉਣ ਦੇ ਰਹੇ ਤੁਸੀਂ। ਤੇ ਜਦੋਂ ਤੁਹਾਡੇ ਤੇ ਹੋ ਗਈ ਕਾਰਵਾਈ, ਚਲੋ 5-6 ਪੁਲਿਸ ਮੁਲਾਜ਼ਮ ਸਸਪੈਂਡ ਕਰਤੇ,
13-14 ਥਾਵਾਂ ਤੇ ਘਟਨਾਵਾਂ ਵਾਪਰੀਆਂ, ਸਸਪੈਂਡ ਤਾਂ 5-6 ਕੀਤੇ ਆ। ਉਹ ਵੀ ਬਸ ਇੱਕ ਹੁੰਦਾ ਨਾ ਕਿ ਚਲੋ ਰੋਂਦੀ ਦੇ ਸਿਰ ਤੇ ਹੱਥ ਰੱਖਣ ਵਾਲੀ ਗੱਲ ਆ। ਸੋ ਇਹ ਜਿਹੜੇ ਇਹੋ ਜਿਹੇ ਇੱਕ ਬੰਦਾ ਨਹੀਂ ਗਾ, ਜਿਹੜਾ ਸ਼ਲਮ ਮਣੀ ਤ੍ਰਿਪਾਠੀ ਆ, ਇਹੋ ਜਿਹੇ ਭਾਜਪਾ ਦੇ ਵਿਧਾਇਕ ਬਥੇਰੇ ਨੇ ਜਿਹੜੇ ਗਰਸੇ ਹੋਏ ਨੇ ਇਸ ਤਰੀਕੇ ਦੀ ਜਿਹੜੀ ਦੂਜੇ ਦੀ ਭਾਈਚਾਰਕ ਜਿਹੜੀ ਸਾਂਝ ਦੀ ਨਫ਼ਰਤ ਫੈਲਾਉਣ ਦੇ ਵਿਰੁੱਧ। ਉਹ ਤੋੜ ਰਹੇ ਨੇ ਭਾਈਚਾਰਕ ਸਾਂਝ ਨੂੰ, ਔਰ ਜਿਹੜੇ ਲੋਕ ਇਹਨਾਂ ਨੂੰ ਸੈਲੀਬ੍ਰੇਟ ਕਰਦੇ ਨੇ, ਇਹਨਾਂ ਦੇ ਉੱਤੇ ਹਾਰ ਪਾਉਂਦੇ ਨੇ, ਉਹਨਾਂ ਲੋਕਾਂ ਨੂੰ ਵਿਚਾਰ ਕਰਨਾ ਚਾਹੀਦਾ ਆਪਣੇ ਥੌਟ ਦੇ ਉੱਤੇ, ਆਪਣੀ ਸੋਚ ਦੇ ਉੱਤੇ। ਔਰ ਜਿਹੜੇ ਲੋਕ ਇਹੋ ਜਿਹੇ ਲੋਕ ਜਿਹੜੇ ਬ੍ਰਿਜ ਭੂਸ਼ਣ ਵਰਗੇ, ਜਿਨ੍ਹਾਂ ਦੇ ਉੱਤੇ ਕੁੜੀਆਂ ਹੀ ਦੋਸ਼ ਲਾ ਰਹੀਆਂ ਨੇ ਤਰ੍ਹਾਂ ਦੇ, ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਨੇ। ਨਾ ਸਿਰਫ ਬ੍ਰਿਜ ਭੂਸ਼ਣ ਵਰਗੇ, ਲੰਬੀ ਲਿਸਟ ਆ, ਜੇ ਆਪਾਂ ਨਾਂ ਲੈਣ ਲੱਗ ਪਏ ਤਾਂ ਸਮਾਂ ਪੂਰਾ ਹੋ ਜਾਣਾ। ਸੋ ਪੇਸ਼ੇ ਦੇ ਕਿਸੇ ਵੀ ਬੰਦੇ ਦੇ ਧਰਮ ਦੇ ਆਧਾਰ ਤੇ ਉਹਦਾ ਪੇਸ਼ੇ ਦੇ ਕੰਮਕਾਰ ਦੇ ਉੱਤੇ ਨਹੀਂ ਤੈਅ ਹੋਣਾ ਚਾਹੀਦਾ ਕਿ ਇਹਨੇ ਕਿਸ ਤਰੀਕੇ ਦਾ ਕੰਮਕਾਰ ਕੀਤਾ। ਬਹੁਤ ਗਲਤ ਆ, ਇਹ ਹਾਨੀਕਾਰਕ ਆ। ਅੱਜ ਸਿਰਫ ਮੁਸਲਮਾਨਾਂ ਦੇ ਖਿਲਾਫ ਆ, ਕੱਲ ਨੂੰ ਹੋਰਾਂ ਦੇ ਖਿਲਾਫ ਹੋ ਜਾਣਾ, ਪਰਸੋਂ ਉਹਨਾਂ ਲੋਕਾਂ ਦੇ ਖਿਲਾਫ ਹੀ ਹੋ ਜਾਣਾ ਜਿਹੜੇ ਅੱਜ ਸੈਲੀਬ੍ਰੇਟ ਕਰ ਰਹੇ ਆ। ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ, ਉਹਨਾਂ ਦੇ ਵਿੱਚ ਹੀ ਵਰਗੀਕਰਨ ਹੋ ਜਾਣੇ ਆ ਕਿ ਯਾਰ ਨਹੀਂ ਤੂੰ ਪਹਿਲੀ ਕੈਟਾਗਰੀ ਦਾ, ਤੂੰ ਦੂਜੀ ਕੈਟਾਗਰੀ ਦਾ। ਫਿਰ ਜਿੱਦੇ ਵੋਟਾਂ ਪਾਉਣ ਗਏ ਇਹਦੇ ਚਪੇੜੇ ਪਏ, ਫਿਰ ਉਦੋਂ ਯਾਦ ਆਉਣੀ ਆ ਵੀ ਯਾਰ ਉਦੋਂ ਉਹਨਾਂ ਦੇ ਖਿਲਾਫ ਹੋ ਰਿਹਾ ਸੀ, ਉਦੋਂ ਮੈਂ ਬੋਲਿਆ ਨਹੀਂ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਮੌਸਮ ਨਾਸਾਜ਼ ਆ, ਕਈ ਇਲਾਕਿਆਂ ਦੇ ਵਿੱਚ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ। ਇਹਤਿਆਤ ਦੇ ਨਾਲ ਡਰਾਈਵਿੰਗ ਕਰੋ, ਸੁਰੱਖਿਅਤ ਜਾਓ, ਸਮਾਂ ਵੱਧ ਲੈ ਕੇ ਜਾਓ, ਟਾਈਮ ਤੇ ਪਹੁੰਚੋ। ਕੋਸ਼ਿਸ਼ ਕਰੋ ਕਿ ਰਾਹ ਦੇ ਵਿੱਚ ਕਿਸੇ ਦਾ ਵੀ ਰਾਹ ਕੱਟ ਕੇ ਅੱਗੇ ਨਾ ਵਧਣ ਦੀ ਕੋਸ਼ਿਸ਼ ਕਰੋ, ਕਿਉਂਕਿ ਵਿਜ਼ੀਬਿਲਿਟੀ ਬਹੁਤ ਘੱਟ ਆ। ਆਪਣੀ ਤੇ ਹੋਰਾਂ ਦੀ ਜਾਨ ਖਤਰੇ ਦੇ ਵਿੱਚ ਨਾ ਪਾਓ। ਇਸ ਤੇ ਇਹੀ ਸੁਨੇਹਾ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਏਸੇ ਦੀ ਅਗਲੀ ਪੇਸ਼ਕਸ਼ ਹੈ ਅਪਡੇਟ ਅਮਰੀਕਾ, ਕੁਝ ਹੀ ਮਿੰਟਾਂ ਦੇ ਵਿੱਚ।